ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੁੰਦੇ ਨੇ ਮੈਟੂ ਗੁਰਸਰੀਆ ਜੀ ਸਾਡੇ ਨਾਲ ਜੁੜ ਚੁੱਕੇ ਨੇ। ਮੈਟੂ ਗੁਰਸਰੀਆ ਜੀ ਤੋਂ ਪਹਿਲਾਂ ਆਪਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੋਜੇ ਤੋਂ ਕਿਸ਼ਨ ਧਨੋਤਾ ਜੀ, ਜੁੱਬਾ ਸਿਟੀ ਗੁਰਵਿੰਦਰ ਸਿੰਘ ਤੇ ਅਵਤਾਰ ਸਿੰਘ ਚੰਦੀ ਅੜਨੋ, ਐਕਸਪ੍ਰੈਸ ਵਾਲੇ ਸਰਬਜੀਤ ਸਿੰਘ ਵਾਸੀ ਅਟਵਾਟਰ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਰਜੀਤ ਸਿੰਘ ਦੋਸਾਂਝ ਜੁੱਬਾ ਸਿਟੀ ਤੋਂ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੀ। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਮੈਂਟੂ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਮੌਸਮ ਦੀ, ਜਿਹੜਾ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਜਿਹੜਾ ਮੌਸਮ ਆ, ਇੰਨੀ ਗਰਮੀ ਹੋ ਗਈ ਆ ਵੀ ਉਹਦੇ ਵਿੱਚ ਮੌਤਾਂ ਵੀ ਹੋਣ ਲੱਗ ਪਈਆਂ ਜੀ। ਬਿਲਕੁਲ, ਇਹਨਾਂ ਦਿਨਾਂ 'ਚ ਇੰਨੀ ਗਰਮੀ ਔਰ ਮੌਤਾਂ, ਇਹ ਵਾਕਈ ਹੈਰਾਨ ਕਰਨ ਵਾਲਾ ਇਹ ਸਾਰਾ ਕੁਝ ਵਰਤਾਰਾ ਵਾਪਰਦਾ ਪਿਆ। ਉਹਦਾ ਮਹਾਰਾਸ਼ਟਰ ਇਕੱਲੇ 'ਚੋਂ ਇਹ ਅੰਕੜਾ ਜਿਹੜਾ ਆਇਆ ਕਿ ਲੂ ਲੱਗਣ ਦੇ ਨਾਲ, ਜਿਹਨੂੰ ਆਪਾਂ ਲੋ ਕਹਿ ਦਿੰਦੇ ਪੰਜਾਬੀ ਦੇ ਵਿੱਚ, ਲੋ ਦੇ ਨਾਲ 5 ਮੌਤਾਂ ਹੋ ਗਈਆਂ। ਦੂਜੇ ਸੂਬਿਆਂ ਦਾ ਹਾਲੇ ਅੰਕੜਾ ਨਹੀਂ ਆਇਆ। ਉੱਤਰਾ ਗੁਜਰਾਤ ਦੇ ਵਿੱਚ ਬੜੀ ਕਹਿਰ ਦੀ ਗਰਮੀ ਪੈਣ ਡਈ ਹੈ, ਮਹਾਰਾਸ਼ਟਰ ਦੇ ਵਿੱਚ ਬੜੀ ਕਹਿਰ ਦੀ ਗਰਮੀ ਪੈਣ ਡਈ ਹੈ, ਹਰਿਆਣਾ ਤੇ ਪੰਜਾਬ ਆ ਜਿਹੜਾ ਉਹ ਵੀ ਤਪਣ ਲੱਗ ਪਿਆ। ਸਾਡੇ ਪੰਜਾਬ ਦੇ ਵਿੱਚ ਵੀ ਇਹੋ ਜਿਹਾ ਹਾਲ ਬਣਿਆ ਪਿਆ ਕਿ ਇਹਨਾਂ ਦਿਨਾਂ 'ਚ ਆਮ ਤੌਰ ਤੇ 10-11 ਵਜੇ ਤੱਕ ਤੇ ਬਹੁਤ ਠੰਡਕ ਰਹਿੰਦੀ ਸੀ, ਪਰ ਹੁਣ 9 ਵਜੇ ਧਰਤੀ ਤਪਣ ਲੱਗ ਪੈਂਦੀ ਹੈ। ਬਹੁਤ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ, ਕੜਕਵੀਂ ਧੁੱਪ ਪੈਂਦੀ ਆ ਤੇ ਦੁਪਹਿਰੇ ਇਹੋ ਜਿਹਾ ਹਾਲ ਹੋ ਜਾਂਦਾ ਸਾਡੇ ਪੰਜਾਬ ਦੇ ਵਿੱਚ ਕਿ 2 ਮਿੰਟ ਬੰਦਾ ਜੇ ਬਾਹਰ ਖੜ ਜਾਵੇ ਤੇ ਚੋਣ ਲੱਗ ਪੈਂਦਾ। ਇਹਨਾਂ ਦਿਨਾਂ 'ਚ ਇੰਨੀ ਗਰਮੀ, ਸਿਆਣੇ ਬਜ਼ੁਰਗ ਸਾਡੇ ਜਿਹੜੇ ਬਾਪੂ ਬੇਬੇ ਉਹ ਵੀ ਕਹਿੰਦੇ ਆ ਕਿ ਇਹਨਾਂ ਦਿਨਾਂ 'ਚ ਇਹੋ ਜਿਹੀ ਗਰਮੀ ਔਰ ਚਮਾਸੇ ਵਾਲੀ ਗਰਮੀ ਅਸੀਂ ਨਹੀਂ ਸੀ ਵੇਖੀ। ਹਰਿਆਣੇ ਦਾ ਇੱਕ ਜ਼ਿਲ੍ਹਾ ਨਨਿਹਾਲ, ਉਹਦੇ 'ਚ ਅੱਜ ਦੱਸਿਆ ਗਿਆ ਕਿ ਆਮ ਤੌਰ ਤੇ ਜਿਹੜਾ ਅੱਜ ਤੱਕ ਦਾ ਇਹਨਾਂ ਦਿਨਾਂ ਦਾ ਟੈਂਪਰੇਚਰ ਹੁੰਦਾ ਉਹ ਬਹੁਤ ਹੱਦ ਤੱਕ ਜੇ 40 ਤੱਕ ਪਹੁੰਚਦਾ, 39-40 ਤੱਕ, ਤੇ ਇਹਨਾਂ ਦਿਨਾਂ 'ਚ ਉਹ 44-45 ਪਹੁੰਚਿਆ ਪਿਆ। ਇਸੇ ਤਰੀਕੇ ਨਾਲ ਮਹਾਰਾਸ਼ਟਰ ਦਾ ਇੱਕ ਪਿੰਡ ਆ ਭੀਰਾ ਪਿੰਡ ਦਾ ਟੈਂਪਰੇਚਰ 46.5 ਡਿਗਰੀ ਸੈਲਸੀਅਸ ਦੱਸਿਆ ਗਿਆ। ਹੁਣ ਇੱਥੋਂ ਦਿੱਲੀ ਦੇ ਵਿੱਚੋਂ ਮੌਸਮ ਵਿਗਿਆਨੀਆਂ ਦੀ ਟੀਮ ਭੇਜੀ ਜਾ ਰਹੀ ਆ। ਮੌਸਮ ਵਿਗਿਆਨੀ ਮੰਨਣ ਨੂੰ ਤਿਆਰ ਨਹੀਂ ਕਿ ਇਹਨਾਂ ਦਿਨਾਂ 'ਚ ਇਸ ਪਿੰਡ ਦਾ ਇੰਨਾ ਤਾਪਮਾਨ ਹੋ ਸਕਦਾ। ਉਹ ਕਹਿੰਦੇ ਕਿ ਜ਼ਰੂਰ ਦਰਜਾ ਹਰਾਰਤ ਮਾਪਣ ਦੇ ਵਿੱਚ ਕਿਸੇ ਨੇ ਵੇਖਣ ਦੇ ਵਿੱਚ ਕੋਈ ਨਾ ਕੋਈ ਕੁਤਾਹੀ ਕਰ ਲਈ ਹੈ, ਇੰਨਾ ਟੈਂਪਰੇਚਰ ਨਹੀਂ ਹੋ ਸਕਦਾ। ਪਰ ਜੋ ਮਰਜ਼ੀ ਆ, ਮੌਸਮ ਵਿਗਿਆਨੀਆਂ ਦੇ ਆਪ ਦੇ ਤਰਕ ਆ। ਪਰ ਜੋ ਲੋਕ ਇਸ ਗਰਮੀ ਨੂੰ ਹੰਡਾਉਂਦੇ ਪਏ, ਜਿਨ੍ਹਾਂ ਰਾਜਾਂ ਦੇ ਵਿੱਚ ਗਰਮੀ ਵੱਧ ਰਹੀ ਹੈ, ਦਿੱਲੀ ਦੇ ਵਿੱਚ ਵੀ ਅੱਜ ਬਹੁਤ ਭਿਆਨਕ ਗਰਮੀ ਪਈ ਹੈ, ਜਿਨ੍ਹਾਂ ਰਾਜਾਂ ਦੇ ਵਿੱਚ ਗਰਮੀ ਪੈਣ ਡਈ ਆ, ਉਹ ਤੇ ਮੰਨਦੇ ਪਏ, ਮੌਸਮ ਵਿਗਿਆਨੀ ਮੰਨਣ ਜਾਂ ਨਾ ਮੰਨਣ, ਉਹ ਕਹਿੰਦੇ ਕਿ ਕੜਾਕੇ ਘੱਟ ਗਰਮੀ ਆ। ਤੇ ਮੌਸਮ ਵਿਭਾਗ ਨੇ ਚੇਤਾਵਨੀ ਵੀ ਦਿੱਤੀ ਆ ਕਿ ਹਾਲੇ ਇਹ ਗਰਮੀ ਹੈ ਜਿਹੜੀ ਉਹ ਬਾਦਸਤੂਰ ਇਸੇ ਤਰ੍ਹਾਂ ਜਾਰੀ ਰਹੇਗੀ। ਸੋ ਗਰਮੀ ਕਹਿ ਲਈਏ ਕਿ ਕੜਾਕੇ ਘੱਟ ਗਰਮੀ ਜਿਹੜੀ ਪੈਣ ਡਈ ਆ, ਇਹਦੇ ਤੋਂ ਹਾਲ ਦੀ ਘੜੀ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆਉਂਦੀ। ਉਤਰਾ ਜੇ ਆਪਾਂ ਵੇਖੀਏ ਦੁਨਿਆਵੀ ਐਂਗਲ ਤੋਂ, ਦੁਨਿਆਵੀ ਪੱਖ ਤੋਂ, ਗਰਮੀ ਭਾਵੇਂ ਸਰਦੀ ਜਿੰਨੀ ਮਰਜ਼ੀ ਹੋਵੇ, ਕਹਿਰ ਦੀ ਗਰਮੀ ਚਾਹੇ ਸਰਦੀ, ਪਰ ਉਹਦਾ ਜਿਹੜਾ ਅਸਰ ਪੈਣਾ ਅਖੀਰ ਤੇ ਉਹ ਪੈਣਾ ਗਰੀਬ ਬੰਦੇ ਤੇ, ਮਾਤੜ ਬੰਦੇ ਤੇ। ਜਿਹੜੇ ਅਮੀਰ ਆ ਉਹਨਾਂ ਨੇ ਗਰਮੀ 'ਚ ਏਸੀ ਘੁਰਨਿਆਂ 'ਚ ਵੜ ਜਾਣਾ, ਜੇ ਸਰਦੀ ਆ ਤੇ ਫਿਰ ਉਹਨਾਂ ਨੇ ਹੀਟਰ ਵਾਲੇ ਘੁਰਨੇ 'ਚ ਵੜ ਜਾਣਾ। ਪਰ ਜਿਹੜਾ ਬੰਦਾ ਮਜ਼ਦੂਰ ਆ, ਜਿਹੜਾ ਬੰਦਾ ਕਿਸਾਨ ਆ, ਜਿਹੜਾ ਬੰਦਾ ਨਿੱਤ ਦਾ ਲਿਆ ਕੇ ਆਪਣੇ ਬੱਚਿਆਂ ਦੇ ਚੁੱਝ 'ਚ ਪਾਉਣ ਵਾਲਾ, ਉਹਦੇ ਲਈ ਤੇ ਚਮਾਸਾ ਹੋਵੇ ਚਾਹੇ ਪੋਹ ਮਾਘ ਦਾ ਸਰਦ ਪਾਲਾ ਹੋਵੇ, ਕੋਰਾ ਹੋਵੇ, ਉਹਨੇ ਤੇ ਆਪਣੀ ਜਾਨ ਹਲੂਣਣੀ ਆ। ਸੋ ਮਾਰ ਜਿਹੜੀ ਹੈ ਉਹ ਅਖੀਰ ਗਰੀਬ ਤੇ ਪਵੇਗੀ। ਜਿਹੜੀਆਂ ਮੌਤਾਂ ਹੋਣਗੀਆਂ ਇਸ ਗਰਮੀ ਦੇ ਵਿੱਚ ਉਹ ਵੀ ਬਹੁਤੀਆਂ ਗਰੀਬਾਂ ਦੀਆਂ ਹੀ ਹੋਣਗੀਆਂ। ਬਿਲਕੁਲ ਜੀ, ਇੱਥੇ ਲੀਡਰਾਂ ਵਿੱਚ ਵੀ ਬੜੀ ਗਰਮੀ ਆ ਤੇ ਕੁਦਰਤੀ ਕਹਿਰ ਵੀ ਜਿਹੜਾ ਲੋਕਾਂ ਤੇ ਬਹੁਤ ਡਿੱਗਦਾ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਸੰਯੁਕਤ ਰਾਸ਼ਟਰ ਦੀ ਬੀਬੀ ਨਿੱਕੀ ਹੈਲੀ ਨੇ, ਉਸਨੇ ਕਿਹਾ ਕਿ ਔਰਤ ਹੋਣ ਕਰਕੇ ਮੇਰੀ ਮਾਂ ਭਾਰਤ 'ਚ ਜੱਜ ਨਹੀਂ ਬਣ ਸਕੀ। ਸਾਡੇ ਹਾਕਮਾਂ ਨੂੰ ਆਪਦੇ ਮੂੰਹ ਤੇ ਅੱਜ 5 ਚਪੇੜਾਂ ਮਾਰਨੀਆਂ ਚਾਹੀਦੀਆਂ, ਘੱਟੋ ਘੱਟ 5 ਥੱਪੜ ਮਾਰ ਕੇ ਸੋਚਣ ਕਿ ਇਹ ਗੱਲ ਜਿਹੜੀ ਸਾਡੀ ਬੀਬੀ ਨਿੱਕੀ ਹੈਲੀ, ਕਿਉਂਕਿ ਸਾਡੀ ਵੀ ਹੈ ਮੂਲ ਤੌਰ ਤੇ ਇਹ ਪੰਜਾਬਣ ਹੈ ਬੀਬੀ, ਜਿਹਨੂੰ ਆਪਾਂ ਨਿਮਰਤ ਕੌਰ ਦੇ ਨਾਂ ਨਾਲ ਵੀ ਜਾਣਦੇ ਹਾਂ। ਸੋ ਇਹ ਬੀਬੀ ਸਾਡੇ ਪੰਜਾਬ ਦੀ ਜੰਮੀ ਪਲੀ ਆ। ਇਹ ਅੱਜ ਬੀਬੀ ਜਿਹੜੀ ਸਾਡੇ ਪੰਜਾਬ ਦੀ ਜੰਮੀ ਪਲੀ ਆ, ਉਹ ਅੱਜ ਸਾਨੂੰ ਸ਼ੀਸ਼ਾ ਦਿਖਾਉਣ ਡਈ ਆ ਤੇ ਅਸੀਂ ਅੱਜ ਵੀ ਉੱਥੇ ਦੇ ਉੱਥੇ ਖੜੇ ਆ। ਇਹ ਤਾਂ ਮੈਂ ਕਹਿ ਰਿਹਾ ਕਿ ਇਹਨਾਂ ਨੂੰ ਆਪਣੀਆਂ ਗੱਲਾਂ ਤੇ ਸੇਕ ਆਪ ਦੇਣਾ ਚਾਹੀਦਾ। ਇਹ ਆ ਸਾਡਾ ਪ੍ਰਧਾਨ ਮੰਤਰੀ ਆ, ਇਹ ਕਹਿੰਦਾ ਜੀ 70 ਸਾਲ ਇਹਨਾਂ ਨੇ ਰਾਜ ਕੀਤਾ, ਦੇਸ਼ ਦਾ ਕੱਖ ਨਹੀਂ ਸਵਾਰਿਆ। ਇਹ ਉਦੋਂ ਵੀ ਭੁੱਲ ਜਾਂਦਾ ਕਿ 6 ਸਾਲ ਵਿੱਚੋਂ ਇਹਨਾਂ ਨੇ ਰਾਜ ਕੀਤਾ, 70 ਸਾਲਾਂ ਦੇ ਵਿੱਚੋਂ ਵੀ, ਤੇ ਆਹ 2.5-3 ਸਾਲ ਲਗਭਗ ਹੁਣ ਹੋ ਗਏ ਆ, ਹੁਣ ਵੀ ਕੀ ਸਵਾਰ ਲਿਆ। ਜੇ ਅੱਜ ਬੀਬੀ ਹੈਲੇ ਨੇ ਗੱਲ ਕਹੀ ਆ
ਤਾਂ ਇਸ ਗੱਲ ਦੇ ਵਿੱਚ ਕੋਈ ਝੂਠ ਨਹੀਂ, ਕੋਈ ਉਹਨੇ ਇਸ ਗੱਲ ਨੂੰ ਵਧਾ ਚੜਾ ਕੇ ਪੇਸ਼ ਨਹੀਂ ਕੀਤਾ ਕਿ ਕਿਸੇ ਸਮੇਂ ਮੇਰੀ ਮਾਤਾ ਜੱਜ ਬਣ ਗਈ ਸੀ, ਚੁਣੀ ਗਈ ਸੀ। ਸਿਰਫ ਤੇ ਸਿਰਫ ਜੱਜਾਂ ਦੀ ਜਿਹੜਾ ਪੈਨਲ ਹੁੰਦਾ ਉਹਦੇ 'ਚ ਥਾਂ ਇਸ ਕਰਕੇ ਨਹੀਂ ਮਿਲੀ ਕਿਉਂਕਿ ਉਸ ਸਮੇਂ ਔਰਤਾਂ ਲਈ ਸਮਾਜ ਦੇ ਵਿੱਚ ਜਗ੍ਹਾ ਹੀ ਹੈ ਨਹੀਂ ਸੀ। ਮਰਦ ਦੇ ਬਰਾਬਰ ਮਰਦ ਪ੍ਰਧਾਨ ਸਮਾਜ ਦੇ ਵਿੱਚ ਮਰਦ ਦੇ ਬਰਾਬਰ ਖਲੋਣ ਲਈ ਔਰਤ ਕੋਲ ਸਪੇਸ ਹੀ ਹੈ ਨਹੀਂ ਸੀ। ਸੋ ਅੱਜ ਕੀ ਹੈ, ਅੱਜ ਵੀ ਤੇ ਹਾਲਾਤ ਉਹੀ ਨੇ। ਅੱਜ ਠੀਕ ਆ ਕਿ ਥੋੜਾ ਬਹੁਤ ਅਸੀਂ ਆਧੁਨਿਕਤਾ ਦੇ ਸਹਾਰੇ ਅੱਗੇ ਵਧੇ ਹਾਂ, ਪਰ ਹਾਲ ਤੇ ਸਾਡਾ ਉਹੀ ਆ। ਜੇ ਆਪਾਂ ਸ਼ੀਸ਼ਾ ਦੇਖੀਏ, ਅੱਜ ਦੀ ਘੜੀ ਵੀ ਸ਼ੀਸ਼ਾ ਦੇਖੀਏ, ਨਰਿੰਦਰ ਮੋਦੀ ਹੋਰੀ ਨਾਰਾ ਲਾ ਕੇ ਆਏ ਸਨ ਕਿ ਅਸੀਂ ਜੀ ਔਰਤਾਂ ਦੇ ਹੱਕ ਜਿਹੜੇ ਆ ਉਹਨਾਂ ਦੀ ਰਾਖੀ ਕਰਾਂਗੇ, ਇਹ ਕਰਾਂਗੇ, ਉਹ ਕਰਾਂਗੇ। ਇੱਥੋਂ ਤੱਕ ਇਸ ਬੰਦੇ ਨੇ ਕਿਹਾ ਸੀ ਕਿ ਜਿਸ ਦਿਨ ਅਸੀਂ ਸੱਤਾ ਦੇ ਵਿੱਚ ਆ ਗਏ, ਸੰਸਦ 'ਚ ਆ ਗਏ, ਤੇ ਮੇਰੀ ਪਹਿਲੀ ਕੋਸ਼ਿਸ਼ ਇਹ ਹੋਇਆ ਕਰੂਗੀ ਕਿ ਜਿਸ ਦਿਨ ਵੀ ਬੀਬੀਆਂ ਨਾਲ ਜੁੜਿਆ ਕੋਈ ਬਿੱਲ ਆਊਗਾ ਸੰਸਦ ਦੇ ਵਿੱਚ, ਤੇ ਉਸ ਦਿਨ ਸਾਡੀ ਕੋਸ਼ਿਸ਼ ਇਹ ਰਿਹਾ ਕਰੇਗੀ ਕਿ ਜਿਹੜੇ ਬਿੱਲ ਤੇ ਚਰਚਾ ਹੋਣੀ ਹੈ ਉਸ ਬਿੱਲ ਦੇ ਵਿੱਚ ਮੌਜੂਦਗੀ ਸਿਰਫ ਬੀਬੀਆਂ ਦੀ ਹੋਵੇ। ਤੇ ਇਹਨਾਂ ਦੀ ਸਰਕਾਰ ਦੇ ਵਿੱਚ, ਇਹਨਾਂ ਦੇ ਦੌਰ ਦੇ ਵਿੱਚ ਆਲਮ ਕੀ ਅੱਜ? ਆਲਮ ਇਹ ਆ ਕਿ ਲੋਕ ਸਭਾ 'ਚ ਜਿੰਨੀ ਸੰਸਦ ਮੈਂਬਰਾਂ ਦੀ ਗਿਣਤੀ ਹੈ ਉਹਦੇ 'ਚ ਔਰਤਾਂ ਦੀ ਮਹਿਜ਼ 12% ਹੈ। ਕੇਂਦਰ ਸਰਕਾਰ ਦੇ ਮੰਤਰੀ ਮੰਡਲ 'ਚ ਸਿਰਫ 12% ਨੁਮਾਇੰਦਗੀ ਹੈ ਬੀਬੀਆਂ ਦੀ। ਵਿਧਾਨ ਸਭਾਵਾਂ 'ਚ ਵਿਧਾਇਕਾਂ ਦੀ ਜੇ ਫੀਸਦੀ ਆਪਾਂ ਕੱਢੀਏ ਤਾਂ ਗਿਣਤੀ 9% ਬਣਦੀ ਮਸਾਂ ਮੇਰੇ ਖਿਆਲ ਦੇ ਨਾਲ। ਜੇ ਵਿਧਾਨ ਪਰਿਸ਼ਦਾਂ ਦੀ ਗੱਲ ਕਰ ਲਈਏ ਉੱਥੇ ਤੇ ਮਹਿਜ਼ 5% ਇਹਨਾਂ ਨੇ ਜਗ੍ਹਾ ਦਿੱਤੀ ਹੈ ਔਰਤਾਂ ਨੂੰ। ਜੇ ਸੁਪਰੀਮ ਕੋਰਟ ਦੇ ਜੱਜਾਂ ਦੀ ਗੱਲ ਕਰ ਲਈਏ, ਅੱਜ ਬੀਬੀ ਨਿੱਕੀ ਹੈਲੇ ਦੇ ਕਥਨ ਦੇ ਮੁਤਾਬਕ ਜੇ ਸੁਪਰੀਮ ਕੋਰਟ ਦੇ ਜੱਜਾਂ 'ਚ ਅੱਜ ਝਾਤੀ ਮਾਰੀਏ ਕਿ ਉੱਥੇ ਕਿੰਨੀਆਂ ਕੁ ਬੀਬੀਆਂ ਜੱਜ ਬਣ ਕੇ ਬੈਠੀਆਂ, ਕਿਹੜੀ ਬੀਬੀ ਉੱਥੇ ਪਹੁੰਚੀ ਹੈ, ਤਾਂ ਮਹਿਜ਼ 4% ਨੇ। ਉਹਨਾਂ ਦੀ ਗਿਣਤੀ ਮਹਿਜ਼ 4% ਹੈ। ਹਾਈ ਕੋਰਟ 'ਚ ਜੋ ਤੁਸੀਂ ਹਾਈ ਕੋਰਟਾਂ ਜਿੰਨੀਆਂ ਵੀ ਸਾਡੇ ਮੁਲਕ ਦੀਆਂ, ਤਾਂ ਕਿਸੇ ਵੀ ਹਾਈ ਕੋਰਟ ਦੇ ਵਿੱਚ ਵੀ ਔਰਤਾਂ ਨੂੰ ਕੋਈ ਉਨੀ ਨੁਮਾਇੰਦਗੀ ਨਹੀਂ ਮਿਲੀ ਜਿੰਨੀ ਮਰਦ ਜੱਜਾਂ ਨੂੰ ਮਿਲਦੀ ਹੈ। ਸਾਰੀਆਂ ਜਿੰਨੀਆਂ ਹਾਈ ਕੋਰਟਾਂ ਨੇ ਸਾਡੇ ਦੇਸ਼ ਦੀਆਂ, ਉਹਨਾਂ ਦੇ ਵਿੱਚ ਕੁੱਲ ਫੀਸਦੀ ਬੀਬੀਆਂ ਦੀ 10% ਬਣਦੀ ਹੈ। ਬੈਂਕਿੰਗ ਸੈਕਟਰ ਜਿਹਦੇ 'ਚ ਬਹੁਤ ਜ਼ਿਆਦਾ ਨੌਕਰੀ ਹੋਣੀ ਚਾਹੀਦੀ ਸੀ ਬੀਬੀਆਂ ਦੀ, ਉਹਦੇ 'ਚ ਕਿੰਨੀ ਆ? 22%। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜਿਹੜੇ ਬੰਦੇ ਇਹੋ ਜਿਹੀਆਂ ਫੁਕਰੀਆਂ ਮਾਰ ਕੇ ਦਾਅਵੇ ਕਰਕੇ ਸੱਤਾ ਤੇ ਕਾਬਜ਼ ਆਏ ਆ, ਉਹ ਸੱਤਾ ਤੇ ਕਾਬਜ਼ ਹੋਇਆ, ਉਹਨਾਂ ਨੇ ਆ ਕੇ ਇੱਥੇ ਕਿੰਨੇ ਕੁ ਗੁਲ ਖਿਲਾ ਦਿੱਤੇ। ਸੋ ਮੇਰੇ ਖਿਆਲ ਦੇ ਨਾਲ ਬੀਬੀ ਨਿੱਕੀ ਹੈਲੀ ਨੇ ਜੋ ਕਿਹਾ ਉਹ ਹੈਲੇ ਨੇ ਸਹੀ ਕਿਹਾ। ਇਹਦੇ ਵਿੱਚ ਸਾਨੂੰ ਕੋਈ ਸਾੜ ਆਪਣੇ ਮਨ ਦੇ ਵਿੱਚ ਨਹੀਂ ਰੱਖਣਾ ਚਾਹੀਦਾ। ਉਹਨੇ ਕੋਈ ਸਾਡੀ ਬੇਇੱਜ਼ਤੀ ਕੀਤੀ ਹੈ, ਸਾਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਨਹੀਂ। ਉਹਨੇ ਸਿਰਫ ਤੇ ਸਿਰਫ ਤੁਹਾਨੂੰ ਹਕੀਕਤ ਦੇ ਰੂਬਰੂ ਕਰਵਾਇਆ, ਪੁਰਾਣਾ ਇਤਿਹਾਸ ਤੁਹਾਡੇ ਸਾਹਮਣੇ ਰੱਖਿਆ, ਔਰ ਉਹ ਇਤਿਹਾਸ ਦੱਸਦਾ ਹੈ ਕਿ ਤੁਸੀਂ ਬੇਵਕੂਫੋ, ਇਤਿਹਾਸ ਤੋਂ ਕੱਖ ਨਹੀਂ ਸਿੱਖਿਆ। ਔਰ ਤੁਸੀਂ ਜਿੰਨਾ ਚਿਰ ਇਸ ਇਤਿਹਾਸ ਤੋਂ ਸਿੱਖਦੇ ਨਹੀਂ, ਜਦ ਤੱਕ ਤੁਸੀਂ ਔਰਤ ਨੂੰ ਬਰਾਬਰਤਾ ਨਹੀਂ ਦਿੰਦੇ, ਤਦ ਤੱਕ ਤੁਹਾਡਾ ਜਿਹੜਾ ਸਮੂਹਿਕ ਵਿਕਾਸ ਹੈ ਤੁਹਾਡਾ ਉਹ ਨਹੀਂ ਹੋਣਾ। ਪਰ ਇੱਕ ਗੱਲ ਮੈਂ ਸ਼ੁਕਰ ਕਰਦਾ, ਇਹ ਬੀਬੀ ਨਿੱਕੀ ਹੈਲੇ ਉਹ ਇੱਥੇ ਨਹੀਂ। ਜੇ ਇੱਥੇ ਹੁੰਦੀ ਤੇ ਇਹਨਾਂ ਨੇ ਹੁਣ ਉਹਦੀ ਪਾਕਿਸਤਾਨ ਦੀ ਟਿਕਟ ਕੱਟ ਦੇਣੀ ਸੀ ਕਿ ਤਾਂ ਦੇਸ਼ ਧਰੋਈ ਆ। ਬਿਲਕੁਲ ਦੇਸ਼ ਧਰੋਈ ਆ। ਤੇ ਹਜੇ ਵੀ ਜੇ ਬੀਬੀ ਹੈਲੀ ਇੱਥੇ ਹੁੰਦੀ ਤਾਂ ਉਹ ਨਹੀਂ ਸੀ ਵੜ ਸਕਦੀ ਜੀ ਉੱਥੇ ਜਿੱਥੇ ਉਹ ਕਹਿੰਦੀ ਆ। ਤੇ ਅੱਗੇ ਆਪਾਂ ਨਾਲ ਲੱਗਦੀ ਹੋਰ ਗੱਲ ਹਾਈ ਕੋਰਟ ਦੀ ਇੱਕ ਜੱਜ ਦੀ ਗੱਲ ਕਰੀਏ ਕਿ ਉਸਨੇ ਪੱਤਰਕਾਰ ਤੇ ਬ੍ਰਾਂਟ ਕੱਢੇ, ਪੁੱਛਿਆ ਕਿ ਤੁਹਾਡਾ ਕੋਈ ਡਰੈਸ ਕੋਡ ਨਹੀਂ। ਤੇ ਉਧਰ ਮੇਰਠ ਦੇ ਵਿੱਚ ਵੰਦੇ ਮਾਤਰਮ ਨੂੰ ਲੈ ਕੇ ਸਿਆਪਾ ਪੈ ਗਿਆ ਜੀ। ਪਹਿਲਾਂ ਵੰਦੇ ਮਾਤਰਮ ਦੀ ਗੱਲ ਕਰ ਲਈਏ ਤਾਂ ਉਹ ਇਸ ਕਰਕੇ ਕਲੇਸ਼ ਪਿਆ ਕਿ ਮੇਰਠ ਦੇ ਵਿੱਚ ਜਿਹੜੀ ਨਗਰ ਨਿਗਮ ਆ ਉਹਦੇ 'ਚ ਕੁਛ ਪਾਰਸ਼ਦ, ਹਿੰਦੀ 'ਚ ਪਾਰਸ਼ਦ ਕਹਿ ਦਿੰਦੇ, ਅਸੀਂ ਪੰਜਾਬੀ 'ਚ ਉਹਨੂੰ ਕਾਉਂਸਲਰ ਕਹਿ ਦਿੰਦੇ, ਸਾਡੇ ਕੋਲ ਕੋਈ ਹੋਰ ਸ਼ਬਦ ਨਹੀਂ। ਉਹ ਜਿਹੜੇ ਕਾਉਂਸਲਰ ਕੁਛ ਆ ਉਹ ਮੁਸਲਮਾਨ ਆ। ਹੁੰਦਾ ਕੀ ਹੈ ਕਿ ਉੱਥੇ ਪਿਰਤ ਚੱਲਦੀ ਆਉਂਦੀ ਹੈ ਬਹੁਤ ਲੰਮੇ ਸਮੇਂ ਤੋਂ ਕਿ ਜਦੋਂ ਇਜਲਾਸ ਸ਼ੁਰੂ ਹੁੰਦਾ ਹੈ ਨਗਰ ਨਿਗਮ ਦੇ ਹਾਊਸ ਦਾ, ਤੇ ਸ਼ੁਰੂਆਤੀ ਦੌਰ ਦੇ ਵਿੱਚ ਪਹਿਲਾਂ ਵੰਦੇ ਮਾਤਰਮ ਗਾਇਆ ਜਾਂਦਾ ਹੈ। ਫਿਰ ਜਦੋਂ ਅੰਤ ਹੁੰਦਾ ਇਜਲਾਸ ਦਾ, ਉਦੋਂ ਕੌਮੀ ਤਰਾਨਾ ਵੱਜਦਾ। ਤੇ ਜਿਹੜੇ ਮੁਸਲਮਾਨ ਕਾਉਂਸਲਰ ਨੇ ਉਹ ਫਿਰ ਜਦੋਂ ਸ਼ੁਰੂ ਦੇ ਵਿੱਚ ਵੰਦੇ ਮਾਤਰਮ ਕਹਿੰਦੇ ਆ ਤੇ ਉਹ ਉੱਠ ਕੇ ਬਾਹਰ ਚਲੇ ਜਾਂਦੇ ਆ ਪਿਰਤ ਦੇ ਮੁਤਾਬਕ, ਤੇ ਜਦੋਂ ਕੌਮੀ ਤਰਾਨਾ ਵੱਜਦਾ ਉਹ ਬਰਾਬਰ ਖਲੋਂਦੇ ਆ। ਇਹ ਅੱਜ ਤੱਕ ਦੀ ਉੱਥੋਂ ਰੀਤ ਚੱਲਦੀ ਆਈ ਆ। ਹੁਣ ਆ ਕੇ ਰੌਲਾ ਪੈ ਗਿਆ। ਰੌਲਾ ਇਹ ਪੈ ਗਿਆ ਕਿ ਕੱਲ ਜਦੋਂ ਇਸ ਤਰ੍ਹਾਂ ਹੋਇਆ ਕਿ ਇਹਨਾਂ ਨੇ ਵੰਦੇ ਮਾਤਰਮ ਗਾਇਆ ਦੂਜਿਆਂ ਨੇ, ਤੇ ਉਹ ਉੱਠ ਕੇ ਚਲੇ ਗਏ 8 ਮੁਸਲਮਾਨ ਕਾਉਂਸਲਰ ਸੀਗੇ ਜਿਹੜੇ, ਤਾਂ ਇਹਨਾਂ ਨੇ ਰੌਲਾ ਪਾ ਲਿਆ, ਕਹਿੰਦੇ ਜੀ ਇਹਨਾਂ ਨੇ ਅਪਮਾਨ ਕਰਤਾ, ਵੰਦੇ ਮਾਤਰਮ ਦਾ ਅਪਮਾਨ ਕਰਤਾ। ਸੋ ਉਹ ਕਹਿੰਦੇ ਕਿ ਅਸੀਂ ਤੇ ਅੱਗੇ ਵਾਂਗੂ ਆਮ ਤੌਰ ਤੇ ਜਿਵੇਂ ਆਪਾਂ ਵਰਤਦੇ ਹਾਂ, ਜਿਸ ਤਰੀਕੇ ਦਾ ਆਪਾਂ ਹਾਊਸ ਦਾ ਇਹ ਕਾਰ ਵਿਹਾਰ ਚਲਾਉਂਦੇ, ਉਸ ਦੇ ਮੁਤਾਬਕ ਹੀ ਅਸੀਂ ਗਏ, ਕੋਈ ਅਲੋਕਾਰ ਗੱਲ ਤੇ ਕੀਤੀ ਨਹੀਂ। ਪਰ ਇਹ ਕਹਿੰਦੇ ਨਹੀਂ ਜੀ ਇਹਨਾਂ ਨੇ ਅਪਮਾਨ ਕੀਤਾ, ਇਹ ਕਰਤਾ, ਉਹ ਕਰਤਾ, ਜੋ ਕਰਤਾ। ਸੋ ਉੱਥੇ ਗੁੱਟਬੰਦੀ ਬਣ ਗਈ ਹੈ, ਧੜੇਬੰਦੀ ਬਣ ਗਈ ਹੈ, ਟਕਰਾਅ ਵਾਲੀ ਇੱਕ ਪੋਜੀਸ਼ਨ ਹੋ ਗਈ ਹੈ ਦੋਨਾਂ ਧਿਰਾਂ ਦੀ। ਉਹ ਕਹਿੰਦੇ ਕਿ ਭਾਵੇਂ ਅਸੀਂ ਜੇਲ੍ਹ ਦੇ ਵਿੱਚ ਚਲੇ ਜਾਈਏ, ਅਸੀਂ ਨਹੀਂ ਆਉਣਾ। ਉਹ ਕਹਿੰਦੇ ਜੀ ਭਾਵੇਂ ਸਾਨੂੰ ਅਸਤੀਫੇ ਦੇਣੇ ਪੈਣ, ਅਸੀਂ ਇਹਨਾਂ ਤੇ ਕਾਰਵਾਈ ਕਰਾਉਣੀ ਹੈ। ਸੋ ਦੋਨੇ ਧਿਰਾਂ ਇਸ ਗੱਲ ਤੇ ਅੜ ਗਈਆਂ।
ਪਰ ਜੇ ਨੇਮ ਕਾਇਦਾ ਵੇਖੀਏ ਤੇ ਠੀਕ ਹੈ, ਕੌਮੀ ਤਰਾਨੇ ਦਾ ਸਤਿਕਾਰ ਤੇ ਬਣਦਾ ਹੈ ਜੋ ਵੀ ਬੰਦਾ ਸੰਵਿਧਾਨਕ ਕਿਸੇ ਵੀ ਅਹੁਦੇ ਤੇ ਬੈਠਾ ਹੈ। ਪਰ ਆ ਵੰਦੇ ਮਾਤਰਮ ਵਾਲਾ ਜਿਹੜਾ ਇਹਨਾਂ ਨੇ ਨਵਾਂ ਹੀ ਹੁਣ ਕੱਚ ਚੋਂ ਮੁੰਗਲਾ ਕੱਢ ਮਾਰਿਆ, ਵੰਦੇ ਮਾਤਰਮ ਤੇ ਵੀ ਹੁਣ ਤੁਸੀਂ ਸਤਿਕਾਰ ਦਿਓ, ਕਿਉਂਕਿ ਮੁਸਲਮਾਨ ਆ ਉਹ ਇਸ ਗੀਤ ਕਹਿ ਲਓ ਜਾਂ ਇਹਨਾਂ ਦੀ ਦੇਸ਼ ਭਗਤੀ ਕਹਿ ਲਓ, ਉਹ ਆਪਣੇ ਆਪ ਤੇ ਨਹੀਂ ਥਪਵਾ ਸਕਦੇ। ਉਹਨਾਂ ਦੀ ਅਕਾਦਤ ਦਾ ਮਸਲਾ, ਉਹਨਾਂ ਦੀ ਇੱਕ ਧਾਰਮਿਕ ਸਮੱਸਿਆ ਹੈ, ਪਰ ਉਹਨਾਂ ਤੇ ਇਹ ਵੀ ਜ਼ਬਰਦਸਤੀ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਆਪਾਂ ਦੂਜੇ ਪਾਸੇ ਉਹਨਾਂ ਦੀ ਵੀ ਲੈ ਲਈਏ ਗੱਲ, ਤੇ ਜੇ ਉੱਥੇ ਖੜ ਜਾਣ, ਨਾ ਬੋਲਣ, ਚੁੱਪ ਕਰਕੇ ਤੇ ਸਾਈਡ ਤੇ ਬਹਿ ਜਾਣ, ਤੇ ਉਹਨਾਂ ਦਾ ਵੀ ਕੋਈ ਧਰਮ ਮੇਰੇ ਖਿਆਲ ਦੇ ਨਾਲ ਪਿਟਿਆ ਨਹੀਂ ਜਾਂਦਾ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਉਂ ਥੋਪਿਆ ਜਾ ਰਿਹਾ ਕਿਸੇ ਤੇ। ਜੇ ਕੋਈ ਨਹੀਂ ਮੰਨਦਾ, ਬਾਹਰ ਖੜਾ ਠੀਕ ਹੈ, ਤੇ ਉਹ ਰੀਤ ਦੇ ਮੁਤਾਬਕ ਚੱਲ ਰਿਹਾ ਤੇ ਉਹਨੂੰ ਚੱਲਣ ਦਿਓ। ਹੁਣ ਇਹ ਮਸਲਾ ਬਹੁਤ ਵੱਡੇ ਪੱਧਰ ਤੇ ਉੱਥੇ ਉੱਠ ਰਿਹਾ ਯੂਪੀ ਦੇ ਵਿੱਚ। ਯੂਪੀ ਦਾ ਮੁੱਖ ਮੰਤਰੀ ਵੀ ਉਹੋ ਜਿਹਾ, ਉਹਨੇ ਤੇ ਕੱਲ ਇਹ ਵੀ ਕਹਿਤਾ ਕਿ ਜਿਹੜਾ ਸੂਰਜ ਨਮਨ ਆ, ਸੂਰਜ ਨਮਸਕਾਰ ਹੈ ਜਿਹੜਾ, ਉਹਦੇ ਜਿਹੜੇ ਆਸਨ ਆ ਉਹ ਨਮਾਜ਼ ਵਰਗੀ ਹੈ, ਕਹਿੰਦਾ ਕੋਈ ਬਹੁਤਾ ਫਰਕ ਨਹੀਂਗਾ। ਸੋ ਉੱਥੇ ਮਾਹੌਲ ਹੈ ਜਿਹੜਾ ਇਸ ਤਰ੍ਹਾਂ ਦਾ ਵਖਰੇਵੇਂ ਵਾਲਾ ਬਣਦਾ ਜਾਂਦਾ, ਔਰ ਵਖਰੇਵੇਂ ਵਾਲਾ ਇਸ ਕਰਕੇ ਵੀ ਬਣਦਾ ਪਿਆ, ਉੱਥੇ 2 ਮਹੀਨਿਆਂ ਬਾਅਦ ਨਗਰ ਨਿਗਮ ਦੀਆਂ ਚੋਣਾਂ, ਇਸ ਕਰਕੇ ਸਮਝਿਆ ਜਾ ਰਿਹਾ ਕਿ ਹਿੰਦੂਤਵ ਦੀ ਰਾਜਨੀਤੀ ਉਹ ਨਗਰ ਨਿਗਮ ਦੀਆਂ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਉਹਨਾਂ ਨੂੰ ਜਿੱਤਣ ਲਈ ਵੀ ਖੇਡੀ ਜਾ ਰਹੀ ਹੈ। ਕਿ ਇਹ ਪੋਲਰਾਈਜੇਸ਼ਨ ਜਿਹੜੀ ਆ, ਜਿਹਨੂੰ ਧਰੁਵੀਕਰਨ ਕਹਿ ਦਿੰਦੇ ਆ, ਕਤਾਰਬੰਦੀ ਕਹਿ ਦਿੰਦੇ ਆ, ਕਿ ਇਸ ਸਹਾਰੇ ਨਗਰ ਨਿਗਮ ਦੀਆਂ ਚੋਣਾਂ ਚੋਂ ਵੀ ਪਾਰ ਲੰਘਿਆ ਜਾਵੇ। ਸੋ ਉੱਥੇ ਕਾਫੀ ਬਖੇੜਾ ਪਿਆ ਖੜਾ। ਦੂਜੇ ਪਾਸੇ ਇਹ ਜਿਹੜੀ ਘਟਨਾ ਜਿਹਦੇ 'ਚ ਜੱਜ ਸਾਹਿਬਾਂ ਨੇ ਪੁੱਛ ਲਿਆ ਕਿ ਹਾਂਜੀ ਤੁਹਾਡੀ ਕੋਈ ਡਰੈਸ ਕੋਡ ਨਹੀਂ, ਇਹ ਮੁੰਬਈ ਹਾਈ ਕੋਰਟ ਦੀ ਆ, ਜਿਹਨੂੰ ਪੁਰਾਣੇ ਸਮੇਂ 'ਚ ਆਪਾਂ ਬੰਬੇ ਹਾਈ ਕੋਰਟ ਕਹਿ ਦਿੰਦੇ ਸਾਂ। ਉੱਥੇ ਕੇਸ ਚੱਲਦਾ ਪਿਆ, ਹੜਤਾਲ ਕੀਤੀ ਹੋਈ ਹੈ ਡਾਕਟਰਾਂ ਨੇ। ਉਸ ਹੜਤਾਲ ਦੀ ਖਬਰ ਨੂੰ ਕਵਰ ਕਰਨ ਗਿਆ ਇੱਕ ਪੱਤਰਕਾਰ ਜੀਨ ਟੀ ਸ਼ਰਟ ਪਾ ਕੇ ਅੰਦਰ ਚਲੇ ਗਿਆ, ਜਿਵੇਂ ਆਮ ਤੌਰ ਤੇ ਪੱਤਰਕਾਰ ਜਾਂਦੇ ਆ। ਉਸ ਜੱਜ BBC ਜਿਹੜੀ, ਉਹਦੀ ਨਿਗਾਹ ਉਹਦੇ ਤੇ ਪੈ ਗਈ। ਪੱਤਰਕਾਰ ਨੂੰ ਪੁੱਛ ਲਿਆ ਕਿ ਹਾਂ ਭਾਈ ਕਿੱਥੋਂ? ਉਹ ਕਹਿੰਦਾ ਜੀ ਮੈਂ ਅਖਬਾਰ ਤੋਂ ਆ, ਮੈਂ ਕਵਰ ਕਰਨ ਆਇਆ ਇਸ ਖਬਰ ਨੂੰ। ਤੇ ਉਹ ਕਹਿੰਦੀ ਕਿ ਇਹ ਕੋਈ ਸੱਭਿਆਚਾਰ ਹੈ ਤੁਹਾਡਾ, ਇਹ ਮੁੰਬਈ ਦਾ ਸੱਭਿਆਚਾਰ ਹੈ ਜਿਹੜੇ ਕੱਪੜੇ ਤੁਸੀਂ ਪਾਏ ਆ? ਉਹ ਕਹਿੰਦਾ ਜੀ ਅਸੀਂ ਤੇ ਆਮ ਤੌਰ ਤੇ ਇਹੋ ਹੀ ਪਾ ਕੇ ਆਉਣੇ ਆ। ਉਹ ਕਹਿੰਦੀ ਕਿ ਤੁਹਾਡਾ ਕੋਈ ਡਰੈਸ ਕੋਡ ਨਹੀਂ ਹੈਗਾ ਪੱਤਰਕਾਰਾਂ ਦਾ, ਇਹ ਕੱਪੜੇ ਪਾਉਣ ਵਾਲੇ ਆ। ਸੋ ਉੱਥੇ ਜੀਨ ਟੀ ਸ਼ਰਟ ਵਾਲੇ ਪੱਤਰਕਾਰ ਨੂੰ ਤੇ ਗੱਲ ਨਹੀਂ ਆਈ। ਪਰ ਇਹ ਦੇਖੋ, ਜੇ ਆਪਾਂ ਦੇਖੀਏ ਖੁੱਲ੍ਹ ਦਿਲੀ ਦੇ ਨਾਲ ਕਿ ਇਹ ਕਿਸ ਤਰ੍ਹਾਂ ਦੀ ਟਿੱਪਣੀ ਹੈ, ਜੇ ਅਸੀਂ ਖੁੱਲਾ ਵਿਸ਼ਾਲ ਘੇਰਾ ਰੱਖੀਏ ਸੋਚ ਦਾ, ਨਜ਼ਰੀਏ ਦਾ, ਤੇ ਸੋਚੀਏ ਕਿਸ ਤਰ੍ਹਾਂ ਦੀ ਟਿੱਪਣੀ ਹੈ, ਇਹਦੇ ਪਿੱਛੇ ਮਾਨਸਿਕਤਾ ਕਿਹੋ ਜਿਹੀ ਹੈ। ਦੇਖੋ, ਨਾ ਤੇ ਕੋਈ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਇਆ ਜੋ ਪੱਤਰਕਾਰਾਂ ਤੇ ਕਿਸੇ ਤਰ੍ਹਾਂ ਦਾ ਡਰੈਸ ਕੋਡ ਥੋਪਦਾ ਹੋਵੇ, ਨਾ ਕੋਈ ਕਾਨੂੰਨੀ ਇਹੋ ਜਿਹਾ ਪ੍ਰਾਵਧਾਨ ਆ, ਨਾ ਕੋਈ ਕਾਨੂੰਨੀ ਇਹੋ ਜਿਹਾ ਮਤਾ ਹੈ ਜਿਹਦੇ ਤਹਿਤ ਪੱਤਰਕਾਰਾਂ ਨੂੰ ਕਿਹਾ ਜਾਵੇ ਕਿ ਹਾਂ ਭਾਈ ਤੁਸੀਂ ਆਹ ਕੱਪੜਾ ਪਾ ਕੇ ਇਸ ਸਮਾਗਮ 'ਚ ਜਾਣਾ, ਆਹ ਕੱਪੜਾ ਪਾ ਕੇ ਤੁਸੀਂ ਇਸ ਸਮਾਗਮ 'ਚ ਜਾਣਾ। ਇਹੋ ਜਿਹਾ ਤਾਂ ਕਿਤੇ ਵੀ ਹੈ ਨਹੀਂ, ਨਾ ਕਾਨੂੰਨ ਕਹਿੰਦਾ, ਨਾ ਸਾਡੀ ਸਰਕਾਰ ਕਹਿੰਦੀ ਹੈ। ਫਿਰ ਜੱਜ ਸਾਹਿਬਾਂ ਨੂੰ ਪਤਾ ਨਹੀਂ ਕੀ ਸੁਝਿਆ। ਉਸ ਤਰ੍ਹਾਂ ਜੱਜ ਸਾਹਿਬਾਂ ਨੂੰ ਘਬਰਾਉਣ ਦੀ ਲੋੜ ਨਹੀਂ। ਵੈਸੇ ਜੇ ਇਸ ਤਰ੍ਹਾਂ ਚੱਲਦੇ ਰਹੇ ਵੰਦੇ ਮਾਤਰਮ ਵਾਲੇ, ਤਾਂ ਆਉਣ ਵਾਲੇ ਦਿਨਾਂ 'ਚ ਮੇਰੇ ਖਿਆਲ ਦੇ ਨਾਲ ਜੱਜ ਸਾਹਿਬਾਂ ਦੀ ਇਹ ਚਾਹਤ ਵੀ ਪੂਰੀ ਹੋ ਜਾਣੀ ਹੈ। ਹੋ ਸਕਦਾ ਪੱਤਰਕਾਰਾਂ ਲਈ ਧੋਤੀ ਕੁੜਤਾ ਅਲਾਓ ਕਰ ਦੇਣ ਕਿ ਭਾਈ ਧੋਤੀ ਕੁੜਤਾ ਪਾ ਕੇ ਜਾਣਾ ਤੁਸੀਂ। ਬਿਲਕੁਲ, ਕੋਈ ਪਤਾ ਨਹੀਂ, ਸ਼ਾਇਦ ਨਿੱਕਰੀ ਪਵਾ ਦੇਣ, ਖਾਕੀ ਕੀ ਕਰਨਗੇ ਇਹ। ਵੈਸੇ ਜੱਜਾਂ ਵਰਗੀ ਕੋਈ ਮੋਟੀ ਰਕਮ ਮਿਲਦੀ ਨੀਗੀ ਪੱਤਰਕਾਰਾਂ ਨੂੰ, ਨਹੀਂ ਤਾਂ ਉਹ ਜ਼ਰੂਰ ਇਸ ਤੇ ਗੌਰ ਕਰਦੇ। ਅੱਗੇ ਆਪਾਂ ਗੱਲ ਕਰਦੇ ਜੀ ਨਰਿੰਦਰ ਮੋਦੀ ਦੇ ਕਾਰਜਕਾਲ ਦੇ ਵਿੱਚ ਜਿਹੜੇ ਅਰਧ ਸੈਨਿਕ ਥਲ ਹੈਗੇ ਆ ਉਹ ਨੌਕਰੀਆਂ ਛੱਡ ਰਹੇ। ਇਹ ਅੱਜ ਆਪ ਹੀ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਉੱਥੇ ਸਦਨ ਦੇ ਵਿੱਚ। ਹੈਰਾਨ ਕਰਨ ਵਾਲੀ ਜਾਣਕਾਰੀ ਆ, ਕਿਉਂਕਿ ਜਿਹੜੀ ਨੌਕਰੀਆਂ ਛੱਡਣ ਵਾਲੀ ਗਿਣਤੀ ਆ, ਅੰਕੜਾ ਫਿਗਰ ਹੈ, ਉਹਦੇ 'ਚ 450% ਇਜ਼ਾਫਾ ਹੋਇਆ ਇਸ ਸਾਲ ਦੇ ਵਿੱਚ। ਬਹੁਤ ਸਾਰੀਆਂ ਜਿੱਦਾਂ ਫੋਰਸਿਸ ਨੇ, ਅਰਧ ਸੈਨਿਕ ਬਲ ਕਹਿ ਦਿੰਦੇ ਆ ਜਾਂ ਆਪਾਂ ਨੀਮ ਫੌਜੀ ਦਸਤੇ ਕਹਿ ਦਿੰਦੇ ਆ, ਉਹ ਬਹੁਤ ਸਾਰੀਆਂ ਫੋਰਸਾਂ ਦੇ ਵਿੱਚੋਂ ਫੌਜੀ ਆ ਧੜਾ ਜਿਹੜੇ ਉਹ ਜਿਹਨੂੰ ਸਵੈ ਇੱਛਤ ਰਿਟਾਇਰਮੈਂਟ ਕਹਿੰਦੇ ਆਪਾਂ, ਉਹ ਲੈ ਕੇ ਘਰਾਂ ਨੂੰ ਜਾ ਰਹੇ ਆ। ਅੱਜ ਜਿਹੜਾ ਇਹਨਾਂ ਨੇ ਅੰਕੜਾ ਪੇਸ਼ ਕੀਤਾ ਉਹ ਹੈਰਾਨ ਕਰਦਾ ਹੈ। ਇਹਦੇ 'ਚ ਇਹ ਦੱਸਿਆ ਗਿਆ ਕਿ 2016-17 ਜਿਹੜਾ ਕਿ ਜਾਨੀ ਲੰਘ ਕੇ ਗਿਆ, ਹੁਣ ਜਿਹੜਾ ਅੱਗੇ 2017-18 ਚੱਲ ਪਿਆ, ਜਿਹੜਾ ਪਿਛਲਾ ਸਾਲ 2 ਦਿਨ ਜਿਹੜਾ ਹਾਲੇ ਜਿਹਨੂੰ ਚਲੰਤ ਸਾਲ ਕਹਿ ਸਕਦੇ ਹਾਂ, ਚਲੰਤ ਸਾਲ ਦੇ ਵਿੱਚ 965 ਫੌਜੀ ਆ ਜਿਹੜੇ ਉਹ ਸਵੈ ਇੱਛਤ ਰਿਟਾਇਰਮੈਂਟ ਲੈ ਗਏ। ਤੇ ਕਮਾਲ ਦੀ ਗੱਲ ਇਹ ਆ ਕਿ 2014-15 'ਚ ਇਹਨਾਂ ਦੀ ਗਿਣਤੀ ਹੈ ਜਿਹੜੀ ਉਹ 5299 ਸੀ। ਜੇ ਉਤੋਂ ਆਪਾਂ ਅੱਗੇ ਆਈਏ 2015-16 'ਚ ਯਾਨੀ ਪਿਛਲੇ ਸਾਲ ਦੇ ਵਿੱਚ, ਤੇ ਇਹਦੇ 'ਚ ਮਹਿਜ਼ ਗਿਣਤੀ ਸੀ ਉਹ 2105 ਫੌਜੀਆਂ ਦੀ ਸੀ। ਯਾਨੀ 2105 ਫੌਜੀ ਸਿਰਫ ਸਵੈ ਇੱਛਤ ਰਿਟਾਇਰਮੈਂਟ ਲੈ ਕੇ ਗਏ ਸਨ। ਇਹ ਇੰਨੀ ਜ਼ਿਆਦਾ ਗਿਣਤੀ ਤੇਜ਼ੀ ਨਾਲ ਇੱਕ ਸਾਲ 'ਚ ਕਿਉਂ ਵਧੀ ਆ, ਇਹ ਸਮਝ ਤੋਂ ਪਰੇ ਦੀ ਗੱਲ ਆ। ਹਾਲਾਂਕਿ ਕਿਰਨ ਰਿਜੀਜੂ ਹੈ ਜਿਹੜਾ ਕੇਂਦਰੀ ਗ੍ਰਹਿ ਰਾਜ ਮੰਤਰੀ ਆ, ਉਹ ਤਰਕ ਦਿੰਦਾ, ਕਹਿੰਦਾ ਜੀ ਕਿ ਫੌਜੀ ਆਮ ਤੌਰ ਤੇ ਗੱਲ ਸੋਚਦੇ ਆ ਕਿ 20 ਸਾਲ ਨੌਕਰੀ ਕਰ ਲਈ ਆ
20 ਸਾਲ ਨੌਕਰੀ ਤੋਂ ਬਾਅਦ ਹੁਣ ਜਦੋਂ ਆਪਣਾ ਹੱਕ ਬਣਦਾ ਕਿ ਅਸੀਂ ਸਵੈ ਇੱਛਤ ਰਿਟਾਇਰਮੈਂਟ ਲੈ ਸਕਦੇ ਹਾਂ, ਤਾਂ ਉਹ ਕਹਿੰਦਾ ਇਹ ਗੱਲ ਸੋਚਦੇ ਆ ਕਿ ਠੀਕ ਆ, ਬਹੁਤ ਨੌਕਰੀ ਕਰ ਲਈ, ਬੜੀ ਦੇਸ਼ ਦੀ ਸੇਵਾ ਕਰ ਲਈ, ਤੇ ਹੁਣ ਚਲੋ ਥੱਕ ਗਏ ਆ, ਪਰਿਵਾਰ ਦੇ ਨਾਲ ਕੋਈ ਆਨੰਦਮਈ ਜੀਵਨ ਬਤੀਤ ਕਰੀਏ, ਸੋ ਆ ਜਾਂਦੇ ਆ। ਹੁਣ ਇਹ ਤਰਕ ਕਿਰਨ ਰਿਜੀਜੂ ਦਾ ਤੇ ਹੋ ਸਕਦਾ, ਪਰ ਆਮ ਬੰਦੇ ਦੇ ਗਲੋਂ ਨਹੀਂ ਨਿਕਲਦਾ ਕਿ ਇਹ ਸਾਰੀ ਗੱਲ ਜਿੰਨੀ ਗਿਣਤੀ ਹੈ ਸਾਰੀ ਇਹੋ ਗੱਲ ਸੋਚਦੀ ਹੋਏਗੀ ਕਿ ਕੋਈ ਹੋਰ ਇੱਕਾ ਦੁੱਕਾ ਕਰ ਨਹੀਂ ਹੋ ਸਕਦੇ। ਪਰ ਜਿਸ ਤਰੀਕੇ ਦੀਆਂ ਇੱਥੇ ਕੁਝ ਗੱਲਾਂ ਵਾਪਰੀਆਂ, ਖੁਦਕੁਸ਼ੀਆਂ ਹੋਈਆਂ ਨੇ, ਸ਼ੱਕੀ ਹਾਲਾਤਾਂ ਦੇ ਵਿੱਚ ਮੌਤਾਂ ਹੋਈਆਂ ਨੇ, ਖਾਣਿਆਂ ਨੂੰ ਲੈ ਕੇ ਗੜਬੜੀਆਂ ਹੋਈਆਂ ਨੇ, ਔਰ ਕੁਝ RSS ਦੀ ਵਿਚਾਰਧਾਰਾ ਦਾ ਜੋ ਪ੍ਰਵਾਹ ਚੱਲਿਆ, ਜਿਹਦੇ ਵਿੱਚ ਫੌਜਾਂ ਦਾ ਵੀ ਕੀਤਾ ਗਿਆ, ਧਰਮੀਕਰਨ ਕਰ ਦਿੱਤਾ ਗਿਆ, ਇਹਨਾਂ ਤੇ ਵੀ ਵਿਚਾਰਧਾਰਾ ਥੋਪਣ ਦੀ ਕੋਸ਼ਿਸ਼ ਕੀਤੀ ਗਈ ਕਿ ਕਿਤੇ ਇਹ ਲੁਕਵੇਂ ਕਾਰਨ ਤੇ ਨਹੀਂ। ਅਸੀਂ ਮੰਨਦੇ ਹਾਂ ਕਿ ਠੀਕ ਹੈ, ਇੱਕ ਵੇਲੇ ਫੌਜੀ ਮਾਨਸਿਕ ਤੌਰ ਤੇ ਸੋਚਣ ਲੱਗ ਪੈਂਦਾ ਕਿ ਹੁਣ ਬਹੁਤ ਹੋ ਗਿਆ, ਬਸ ਕਰੋ ਯਾਰ, ਪਿੰਡ ਮੁੜਦੇ ਆ, ਆਪਣੇ ਪਰਿਵਾਰ 'ਚ ਚੱਲਦੇ ਆ, ਪਰ ਕੋਈ ਹੋਰ ਵਜ੍ਹਾ ਤਾਂ ਨਹੀਂ। ਇਹ ਸੋਚਣਾ ਪਵੇਗਾ ਕਿਉਂਕਿ ਜਿਸ ਤਰੀਕੇ ਦੀਆਂ ਪਿਛਲੇ ਦਿਨਾਂ 'ਚ ਵੀਡੀਓ ਨਿਕਲੀਆਂ ਨੇ, ਜਿਸ ਤਰੀਕੇ ਦੇ ਇਹਨਾਂ 'ਚੋਂ ਵਿਵਾਦ ਨਿਕਲੇ ਨੇ ਫੌਜੀ ਹੈੱਡਕੁਆਟਰਾਂ 'ਚੋਂ, ਇਹ ਸਾਰਾ ਕੁਝ ਸੋਚਣ ਲਈ ਮਜਬੂਰ ਕਰਦੇ ਕਿ ਕਿਤੇ ਕੋਈ ਕਾਰਨ ਹੋਰ ਤੇ ਨਹੀਂ। ਜੇ ਕੋਈ ਹੋਰ ਕਾਰਨ ਆ ਤੇ ਇਹਨਾਂ ਨੂੰ ਲੱਭ ਕੇ ਦੂਰ ਕਰਨ ਦੀ ਜ਼ਰੂਰਤ ਆ। ਇਹ ਨਹੀਂ ਜਿਵੇਂ ਉਹ ਤੇਜ ਬਹਾਦਰ ਨੇ ਵੀਡੀਓ ਪਾਈ ਸੀ ਤੇ ਕਹਿੰਦੇ ਜੀ ਕਿ ਉਹਦੀ ਫੇਸਬੁੱਕ ਵੇਖੋ, ਉਹਦੇ 'ਚ ਪਾਕਿਸਤਾਨੀ ਦੋਸਤ ਬੈਠੇ ਆ, ਉਹਦੇ ਫਰੈਂਡ ਬਹੁਤ ਹੈ ਉਹਦੀ ਫਰੈਂਡ ਲਿਸਟ ਦੇ ਵਿੱਚ। ਹੁਣ ਦੋਸਤ ਤੇ ਕੋਈ ਵੀ ਬਣ ਸਕਦਾ। ਉਹ ਜਿਵੇਂ ਪੰਜਾਬੀ ਚਾਹੁੰਦੇ ਹੁੰਦੇ ਨਾ ਕਿ ਚੀਜ਼ ਨਾ ਸਾਂਭੇ ਆਪਣੇ ਚੋਰਾਂ ਗਾਲੀ ਦੇ, ਕਿ ਤੁਸੀਂ ਆਪਣੀ ਇਸ ਚੀਜ਼ ਨੂੰ ਸੰਭਾਲੋ ਕਿ ਕਿਉਂ ਤੁਹਾਡੀ ਫੌਜ ਦੇ ਵਿੱਚੋਂ ਇਸ ਤਰੀਕੇ ਨਾਲ ਧੜਾ ਧੜ ਫੌਜੀ ਹੈ ਜਿਹੜੇ ਘਰਾਂ ਨੂੰ ਪਰਤ ਰਹੇ ਆ। ਕਿਉਂਕਿ ਜੇ ਇਸ ਤਰ੍ਹਾਂ ਹੀ 450% ਦਾ ਇਜ਼ਾਫਾ ਚੱਲਦਾ ਰਿਹਾ ਹਰੇਕ ਸਾਲ, ਤੇ ਇਹ ਤੇ ਗਿਣਤੀ ਬਹੁਤ ਜ਼ਿਆਦਾ ਵੱਧ ਜਾਏਗੀ। ਸੋ ਇਹਨਾਂ ਨੂੰ ਕਾਰਨ ਲੱਭਣੇ ਚਾਹੀਦੇ ਆ। ਅਸੀਂ ਨਹੀਂ ਕਹਿੰਦੇ ਕਿ ਆਹੀ ਵਜ੍ਹਾ ਹੋ ਸਕਦੀ ਕਿ ਮੂਲ ਵਜ੍ਹਾ ਇਹੋ ਹੀ ਆ, ਪਰ ਇਹਨਾਂ ਨੂੰ ਕਾਰਨ ਲੱਭਣੇ ਚਾਹੀਦੇ ਆ ਕਿ ਕਿਉਂ ਏਡੀ ਵੱਡੀ ਤਾਦਾਦ ਦੇ ਵਿੱਚ ਫੌਜੀ ਆ ਜਿਹੜੇ ਉਹ ਸਵੈ ਇੱਛਤ ਰਿਟਾਇਰਮੈਂਟ ਲੈ ਕੇ ਬਾਰਡਰ ਦੀ ਥਾਂ ਘਰ ਨੂੰ ਚੁਣ ਰਹੇ ਆ। ਬਿਲਕੁਲ, ਜੋ ਕੁਝ ਪਿੱਛੇ ਫੌਜੀਆਂ ਦੇ ਨਾਲ ਹੋਇਆ ਤੁਸੀਂ ਦੱਸ ਹੀ ਦਿੱਤਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ CCL ਰਕਮ ਤੇ ਉੱਤੇ RBI ਵੱਲੋਂ ਫੇਰ ਰੋਕ ਲਾਉਣ ਦੇ ਚਰਚੇ। ਉਹ ਆਂਦੇ ਹੁੰਦੇ ਆ ਨਾ ਜੀ, ਜਿੱਥੋਂ ਦੀ ਖੋਤੀ ਉੱਥੇ ਆ ਖਲੋਤੀ। ਪਿਛਲੇ ਸਾਲ ਵੀ ਇਹੋ ਰੌਲਾ ਸੀ। ਪਿਛਲੇ ਸਾਲ ਵੀ ਬਹੁਤ ਇਹਨਾਂ ਨੇ ਗੋਡੇ ਘਸਾ ਕੇ ਉੱਥੋਂ ਦੇ ਦਰਾਂ ਤੇ ਨੱਕ ਰਗੜ ਕੇ ਕਣਕ ਚੁਕਵਾਈ ਸੀਗੀ। ਫਿਰ ਜਦੋਂ ਕਣਕ ਚੁੱਕੀ ਗਈ, ਕਿਸਾਨਾਂ ਨੂੰ ਪਹਿਲਾਂ ਪੈਸਾ ਜਿਹੜਾ ਰਵਾ ਕੇ ਦਿੱਤਾ ਗਿਆ। ਫਿਰ ਜਿਹੜੇ ਟਰਾਂਸਪੋਰਟਰ ਸਨ, ਖਾਸ ਤੌਰ ਤੇ ਜਿਹੜੇ ਟਰੱਕ ਢੋਆਈ ਕਰਦੇ ਆ, ਇਹਨਾਂ ਦੇ ਪੈਸੇ ਤੇ 3-4 ਮਹੀਨੇ ਜਿਹੜੇ ਅੜੇ ਰਹੇ, ਦਿੱਤੇ ਹੀ ਨਹੀਂ ਸਨ। ਜੂਨ ਜੁਲਾਈ ਦੇ ਵਿੱਚ ਜਾ ਕੇ ਉਹ ਪੇਮੈਂਟ ਕਲੀਅਰ ਹੋਈ। ਬਹੁਤ ਮੁਸ਼ਕਿਲ ਉਹ ਪਿਛਲਾ ਸੀਜ਼ਨ ਗਿਆ ਸੀ। ਐਤਕੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਿਆ, ਲੋਕਾਂ ਨੂੰ ਉਮੀਦ ਜਾਗੀ ਕਿ ਚਲੋ ਭਾਈ ਐਤਕੀ ਸਭ ਕੁਝ ਠੀਕ ਹੋ ਜਾਊ। ਇਹ ਦਿੱਲੀ ਗਿਆ ਵੀ ਆ, ਉੱਥੋਂ ਹਰੀ ਝੰਡੀ ਵੀ ਲੈ ਆਇਆ, ਕਹਿੰਦਾ ਜੀ ਸਭ ਕੁਝ ਠੀਕ ਠਾਕ ਆ। ਪਰ ਹੁਣ ਅਚਾਨਕ RBI ਦਾ ਇੱਕ ਲੈਟਰ, ਹਾਲਾਂਕਿ ਸੀਕ੍ਰੇਟ ਲੈਟਰ ਆ, ਪਤਾ ਨਹੀਂ ਕਿਵੇਂ ਉਹ ਵਾਇਰਲ ਹੋ ਗਿਆ, ਕਿਵੇਂ ਬਾਹਰ ਆ ਗਿਆ। ਉਹ ਲੈਟਰ ਅੱਜ ਸਾਹਮਣੇ ਆਇਆ ਜਿਹਦੇ 'ਚ RBI ਨੇ ਇਹਨਾਂ ਦੀ ਜਿਹੜੀ CCL ਵਾਲੀ ਕਹਿ ਲਈਏ ਕਿ ਰਕਮ ਹੈ ਰੋਕ ਦਿੱਤੀ ਹੈ, ਉਹਦੇ ਤੇ ਬ੍ਰੇਕਾਂ ਲਾ ਦਿੱਤੀਆਂ। ਹਵਾਲਾ ਉਹਨਾਂ ਨੇ ਇਹ ਦਿੱਤਾ ਕਿ ਤੁਹਾਡੀ ਲਿਮਟ ਹੈ ਜਿਹੜੀ ਓਵਰਡਰਾਫਟਿੰਗ ਹੋ ਗਈ ਆ। ਹੁਣ ਓਵਰਡਰਾਫਟ ਕਿਵੇਂ ਹੋ ਗਈ ਆ, ਸਮਝ ਤੋਂ ਪਰੇ ਦੀ ਗੱਲ ਆ। ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਕੁਝ ਦਿਨ ਪਹਿਲਾਂ ਤੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੀ ਜਿਹੜੀ ਲਿਮਟ ਹੈ ਰੀਨਿਊ ਹੋ ਗਈ, ਤੇ ਹੁਣ CCL ਮਿਲ ਦੇ ਵਿੱਚ, ਕੈਸ਼ ਕ੍ਰੈਡਿਟ ਲਿਮਟ ਮਿਲ ਦੇ ਵਿੱਚ ਸਾਨੂੰ ਕੋਈ ਦਿੱਕਤ ਨਹੀਂ, ਕੋਈ ਪਰੇਸ਼ਾਨੀ ਨਹੀਂ। ਕੇਂਦਰ ਨੇ ਵੀ ਹਰੀ ਝੰਡੀ ਦੇ ਦਿੱਤੀ ਸੀ ਕਿ ਹਾਂਜੀ ਠੀਕ ਆ, ਅਸੀਂ ਸਭ ਕੁਝ ਤੁਹਾਡੇ ਜਿਹੜੀ ਇੱਥੋਂ ਦੀ ਖਰੀਦ ਦੇ ਮਾਮਲੇ ਦੇ ਵਿੱਚ ਸਭ ਕੁਝ ਤੁਹਾਡੀ ਮਦਦ ਕਰਾਂਗੇ। ਹੁਣ ਅਚਾਨਕ ਇਹ ਓਵਰਡਰਾਫਟਿੰਗ ਕਿਵੇਂ ਹੋਈ? ਇਹ ਕਿਹਨੇ ਕੀਤੀ? ਇਹ ਸਰਕਾਰ ਨੇ ਕੀਤੀ ਹੈ। ਇਹ ਸਰਕਾਰ ਨੇ ਕੀਤੀ ਹੈ ਤੇ ਕਿਉਂ ਇਸ ਵੇਲੇ ਕੀਤੀ ਆ, ਇਹ ਸਮਝਣ ਵਾਲੀ ਗੱਲ ਹੈ, ਪਰ ਸਮਝ ਤੋਂ ਪਰੇ ਦੀ ਗੱਲ ਆ। ਇਹ ਜਵਾਬ ਹੁਣ ਸਰਕਾਰ ਦੇਊਗੀ। ਹਾਲਾਂਕਿ ਅੱਜ ਸ਼ਾਮ ਤੱਕ ਇਹ ਚਰਚਾ ਜਿਹੜੀ ਬੜੀ ਸ਼ਿੱਦਤ ਦੇ ਨਾਲ ਬੜੀ ਵੱਡੇ ਪੱਧਰ ਤੇ ਚੱਲੀ ਹੈ। ਸਰਕਾਰ ਵੱਲੋਂ ਕੋਈ ਵੀ ਪੱਖ ਉਹਨਾਂ ਦਾ ਹਾਲੇ ਤੱਕ ਸਾਹਮਣੇ ਨਹੀਂ ਆਇਆ, ਪਰ ਸਵੇਰੇ ਦੱਸੂਗੀ ਕਿ ਕੀ ਕਾਰਨ ਆ। ਉਸ ਤਰ੍ਹਾਂ ਇਹ ਵੀ ਕੁਝ ਲੋਕ ਦੱਸਦੇ ਆ ਕਿ ਦੇਖੋ, ਜਿਵੇਂ ਪੰਜਾਬੀ 'ਚ ਕਹਿੰਦੇ ਹੁੰਦੇ ਆ ਨਾ ਕਿ ਭੱਜੀ ਹੋਈ ਮੂੰਗਲੀ ਵੀ 100 ਭਾਂਡੇ ਭੰਨ ਦਿੰਦੀ ਆ, ਤੇ ਪਰ ਉਹ ਤੇ ਫਿਰ ਵੀ ਖਜ਼ਾਨਚੀ ਆ। ਹੋ ਸਕਦਾ ਕੋਈ ਨਾ ਕੋਈ ਉਹਨਾਂ ਨੇ ਰੱਟਾ ਜਾਣ ਕੇ ਪਾਲਿਆ ਹੋਵੇ। ਹਾਲਾਂਕਿ ਦੋਨਾਂ ਪੱਖਾਂ ਤੋਂ ਸਪਸ਼ਟ ਕੁਝ ਵੀ ਨਹੀਂ ਕਿ ਇਹਨਾਂ ਨੇ ਓਵਰਡਰਾਫਟ ਜੋ ਕੀਤਾ ਕਿਉਂ ਕੀਤਾ ਜਾਂ ਕਿਵੇਂ ਕੀਤਾ, ਜਾਂ ਉਧਰੋਂ ਕਹੀਏ ਕਿ ਤਾਰ ਹਿੱਲੀ ਹੈ, ਉਹ ਵੀ ਸਪਸ਼ਟ ਨਹੀਂ। ਪਰ ਹਾਲ ਦੀ ਘੜੀ ਇੱਕ ਚੀਜ਼ ਸਪਸ਼ਟ ਆ ਕਿ ਜੇਕਰ CCL ਦਾ ਪੈਸਾ ਅੜ ਗਿਆ, ਫਿਰ ਪਿਛਲੀ ਵਾਰੀ ਜੋ ਹੋਈ ਆ ਉਹ ਤੇ ਘੱਟ ਸੀ, ਕਿਉਂਕਿ ਬਾਦਲ ਸਾਹਿਬ ਨੇ ਵਾਹਵਾ ਗੇੜੇ ਕੱਢੇ, ਵਾਹਵਾ ਜ਼ੋਰ ਲਾਇਆ ਕਿ ਅਗਲਾ ਸਾਲ ਜਿਹੜਾ ਇਲੈਕਸ਼ਨ ਦਾ ਜੀ ਸਾਡੀ ਕਣਕ ਚੁਕਾਓ। ਇਹਨਾਂ ਨੇ ਤੇ ਖਿੱਚ ਧੂ ਕੇ ਮਿੰਤਰਲਾ ਕਰਕੇ ਉਹ ਨੇਪਰੇ ਚੜ੍ਹ ਲਿਆ ਸੀ ਕੰਮ। ਜੇ CCL ਦੀ ਰਕਮ
ਇਹਨਾਂ ਵਾਰੀ ਅੜ ਗਈ, ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਵਾਰੀ ਅੜ ਗਈ, ਤੇ ਫਿਰ ਅਰੁਣ ਜੇਤਲੀ ਬੇਸ਼ੱਕ ਕੇਂਦਰ ਦੇ ਕਣਕ ਤੇ ਚੁੱਕਣੀ ਹੈ, ਪਰ ਉਹ ਇਹਨਾਂ ਦੇ ਬਹੁਤ ਜ਼ਿਆਦਾ ਗੋਡੇ ਰਗੜਾਏਗਾ, ਬਹੁਤ ਜ਼ਿਆਦੀਆਂ ਇਹਨਾਂ ਦੀਆਂ ਤਸੱਲੀਆਂ ਕਰਾਏਗਾ। ਦੂਜੀ ਗੱਲ ਇਹ ਵੀ ਹੈ ਜੋ ਸੋਚਣ ਲਈ ਮਜਬੂਰ ਕਰਦੀ, ਹਾਲਾਂਕਿ ਮੈਂ ਨਹੀਂ ਕਹਿੰਦਾ ਕਿ ਇਹ ਕੁਝ ਹੋ ਸਕਦੀ ਹੈ, ਕਿਉਂਕਿ ਦੇਖੋ ਇਹਨਾਂ ਨੇ ਦਰਾਮਦ ਡਿਊਟੀ ਚੁੱਕਤੀ ਸੀ ਕਣਕ ਤੋਂ। ਉਸ ਦਰਾਮਦ ਡਿਊਟੀ ਦੇ ਖਤਮ ਹੋਣ ਤੋਂ ਬਾਅਦ 50 ਲੱਖ ਟਨ ਤੋਂ ਜ਼ਿਆਦਾ ਕਣਕ ਇੱਥੋਂ ਦੇ ਵਪਾਰੀ ਨੇ ਖਰੀਦੀ ਹੈ। ਟ੍ਰੇਡਿੰਗ ਲੌਬੀ ਜਿਹੜੀ ਆ ਉਹ ਇਹਨਾਂ ਦੀ ਪਿੱਠ ਤੇ ਖੜੀ ਰਹਿੰਦੀ ਹਮੇਸ਼ਾ, ਭਾਰਤੀ ਜਨਤਾ ਪਾਰਟੀ ਉਹਨਾਂ ਦੀ ਪਿੱਠ ਤੇ ਖੜੀ ਰਹਿੰਦੀ ਹੈ। ਸੋ ਕਿਤੇ ਨਾ ਕਿਤੇ ਇਹ ਵੀ ਸ਼ੱਕ ਪੈਂਦਾ ਹੈ ਕਿ ਉਹ ਜਿਹੜਾ 50 ਲੱਖ ਟਨ ਵਾਲਾ ਸਟਾਕ ਪਹੁੰਚ ਚੁੱਕਾ ਭਾਰਤ ਦੇ ਵਿੱਚ, ਹਾਲਾਂਕਿ ਬਾਅਦ 'ਚ ਇਹਨਾਂ ਨੇ 10% ਦੀ ਦਰਾਮਦ ਡਿਊਟੀ ਲਾਤੀ ਹੈ, ਪਰ ਜੋ ਉਹ ਸਟਾਕ ਆ ਚੁੱਕਾ ਕਿਤੇ ਉਹਦੇ ਕਰਕੇ ਤੇ ਕੋਈ ਹੁਣ ਗੜਬੜੀ ਨਹੀਂ ਹੋ ਰਹੀ। ਹਾਲਾਂਕਿ ਮੈਂ ਨਹੀਂ ਕਹਿੰਦਾ ਪੱਕੇ ਤੌਰ ਤੇ ਇਹੋ ਹੀ ਵਜ੍ਹਾ ਹੋਏਗੀ, ਪਰ ਸ਼ੱਕ ਸਾਨੂੰ ਹਰੇਕ ਪਾਸੇ ਪੈਂਦਾ। ਔਰ ਸਭ ਤੋਂ ਵੱਡੀ ਗੱਲ ਇਹਨਾਂ ਨੂੰ ਛੱਡ ਦਈਏ ਆਪਾਂ, ਆਸੇ ਪਾਸੇ ਜੋ ਚਰਚਾਵਾਂ, ਜੋ ਸ਼ੰਕੇ ਆ, ਜੋ ਹਕੀਕਤ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਪਾਸੇ ਛੱਡ ਕੇ ਅਸੀਂ ਸਿਰਫ ਤੇ ਸਿਰਫ ਇਹ ਵੇਖਦੇ ਹਾਂ ਕਿ ਜੇਕਰ ਪੰਜਾਬ ਦੇ ਕਿਸਾਨ ਦੀ ਕਣਕ ਫਿਰ ਰੁਲ ਗਈ ਤਾਂ ਬਹੁਤ ਬੁਰਾ ਹੋਏਗਾ, ਬਹੁਤ ਅਨਿਆਂ ਹੋਏਗਾ, ਕਿਉਂਕਿ ਫਿਰ ਉਹਦੀ ਉਮੀਦ ਰਹਿੰਦੀ ਖੁੰਦੀ ਵੀ ਟੁੱਟ ਜਾਊ ਕਿ ਸਾਡੇ ਇੱਥੋਂ ਦਾ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਕੋਈ ਵੀ ਹੋਵੇ, ਸਾਡੀ ਕਿਸਮਤ ਦੇ ਵਿੱਚ ਇਹ ਧੱਕੇ ਤੋੜੇ ਲਿਖੇ ਆ ਤੇ ਜਾਂ ਫਿਰ ਗਲਾਂ ਚ ਪਾਉਣ ਵਾਲੇ ਰੱਸੇ ਲਿਖੇ ਆ। ਬਿਲਕੁਲ ਜੀ, ਪੰਜਾਬ ਦਾ ਮੁੱਖ ਮੰਤਰੀ ਕੋਈ ਵੀ ਹੋਵੇ, ਕੇਂਦਰ ਨੇ ਧੱਕਾ ਕਰਨਾ ਹੀ ਕਰਨਾ ਪੰਜਾਬ ਦੇ ਨਾਲ। ਤੇ ਅੱਗੇ ਆਪਾਂ ਪੰਜਾਬ ਦੇ ਵਿੱਚ ਨਸ਼ਿਆਂ ਦੀ ਗੱਲ ਕਰਦੇ ਹਾਂ, ਜਾਂ ਸਿੰਥੈਟਿਕ ਡਰੱਗ ਆ ਜਾਂ ਅਫੀਮ ਆ, ਤੇ ਸਾਡੀ ਇਹ ਗੱਲ ਰਹਿੰਦੀ ਸੀ ਕਿ ਘਰ ਘਰ ਉਹ ਸਪਲਾਈ ਕੀਤੀ ਜਾਂਦੀ ਆ, ਪਰ ਹੁਣ ਪੰਜਾਬ ਦੇ ਵਿੱਚ ਉਹ ਪਾਰਸਲ ਕੀਤੀ ਗਈ 3 ਕਿਲੋ ਫੀਮ ਦਿੱਲੀ ਵਿੱਚ ਬਰਾਮਦ ਹੋਈ। ਇਹ ਹੈਰਾਨ ਕਰਦੀ ਹੈ ਗੱਲ, ਕਿਉਂਕਿ ਆਮ ਤੌਰ ਤੇ ਅਸੀਂ ਕੀ ਦੇਖਦੇ ਹਾਂ ਕਿ ਫੀਮ ਮੱਧ ਪ੍ਰਦੇਸ਼ ਚ ਆਉਂਦੀ ਜਾਂ ਰਾਜਸਥਾਨ ਚ ਆਉਂਦੀ ਹੈ, ਸਾਡੇ ਪੰਜਾਬ ਚ ਮੰਡੀ ਹੈ, ਖਪਤ ਬਹੁਤ ਹੁੰਦੀ ਹੈ ਫੀਮ ਦੀ, ਹਾਲਾਂਕਿ ਮਹਿੰਗੀ ਬਹੁਤ ਹੋ ਗਈ ਹੁਣ ਤੇ 4-5 ਲੱਖ ਨੂੰ ਕਿਲੋ ਹੋ ਗਈ ਹੈ, ਪਰ ਫਿਰ ਵੀ ਮੋਟੇ ਲੋਕ ਖਾਂਦੇ ਆ, ਪਰ ਉਹ ਫੀਮ ਬਾਹਰੋਂ ਆਉਂਦੀ ਆ। ਇਹ ਪਹਿਲਾ ਚਾਂਸ ਮੇਰੇ ਸੁਣਨ ਦੇ ਵਿੱਚ ਤੇ ਆ ਰਿਹਾ ਕਿ ਇੱਥੋਂ ਪੈਕ ਹੋ ਕੇ ਫੀਮ ਉਹ ਵੀ 3 ਕਿਲੋ ਦੀ ਮਾਤਰਾ ਚ ਦਿੱਲੀ ਨੂੰ ਗਈ ਆ। ਹੁਣ ਦੱਸਦੇ ਇਹ ਹੈ ਕਿ ਜਿਹੜੀ ਇਹ ਪੈਕਿੰਗ ਹੋਈ ਸੀ ਇੱਕ ਪਾਰਸਲ ਦੇ ਵਿੱਚ ਹੋਈ ਸੀ, ਜਿਹਨੂੰ ਆਪਾਂ ਕੋਰੀਅਰ ਕਹਿ ਦਈਏ ਜਾਂ ਪਾਰਸਲ ਕਹਿ ਦਈਏ, ਉਹ ਪਾਰਸਲ ਜਿਹੜਾ ਸੀਗਾ ਜਾਂ ਅੱਗੇ ਜਾ ਕੇ ਸਕੈਨ ਹੋ ਗਿਆ, ਸਕੈਨਿੰਗ ਸਿਸਟਮ ਦੇ ਵਿੱਚ ਉਹਦਾ ਖੁਲਾਸਾ ਹੋ ਗਿਆ ਕਿ ਇਹਦੇ ਅੰਦਰ ਅਫੀਮ ਹੈ, ਜਿਹਨੂੰ ਆਪਾਂ ਅਫੀਮ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਫਿਰ ਉਹਨਾਂ ਨੇ ਇਨਕੁਆਇਰੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਪਤੇ ਤੋਂ ਉਹ ਭੇਜਿਆ ਗਿਆ ਸੀ ਪਾਰਸਲ ਉਸ ਬੰਦੇ ਨੂੰ ਆ ਕੇ ਫੜ ਲਿਆ, ਕਿਉਂਕਿ ਆਇਡੈਂਟੀ ਉਹਦੀ ਲੱਗੀ ਸੀਗੀ। ਉਹਨੇ ਇਹ ਦੱਸਿਆ ਕਿ ਉਹ, ਹਾਲਾਂਕਿ ਉਹ ਕੋਰੀਅਰ ਦਾ ਹੀ ਕੰਮ ਸੀਗਾ, ਕੋਰੀਅਰ ਸਰਵਿਸ ਦਾ ਹੀ ਕੰਮ ਸੀ। ਉਹ ਕਹਿੰਦਾ ਜੀ ਕਿ ਰਜਨੀਸ਼ ਉਹਦਾ ਮੁੰਡੇ ਦਾ ਨਾਂ ਸੀਗਾ, ਉਹ ਕਹਿੰਦਾ ਜੀ ਦੇਖੋ ਮੇਰੀ ਇੱਥੇ ਦੁਕਾਨ ਸੀਗੀ ਜਿੱਥੇ ਮੈਂ ਕੰਮ ਕਰਦਾ ਸੀ, ਇੱਥੇ ਕੋਈ ਬੰਦਾ ਆਉਂਦਾ ਸੀਗਾ, ਉਹਦੇ ਨਾਲ ਮੇਰੀ ਨੇੜਤਾ ਹੋ ਗਈ ਤੇ ਉਹਨੇ ਇੱਕ ਦਿਨ ਕਿਹਾ ਕਿ ਆ ਪਾਰਸਲ ਘੱਲਣਾ ਤੇ ਮੈਂ ਆਪਦੀ ਆਈਡੀ ਲਾਤੀ ਹੈ, ਉਹਦੇ ਯਕੀਨ ਤੇ ਕਿ ਠੀਕ ਹੈ ਚਲੋ ਅਭੀ ਬੰਦਾ ਆਉਂਦਾ, ਅੱਗੇ ਵੀ ਪਾਰਸਲ ਕਰਾ ਜਾਂਦਾ, ਅੱਗੇ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਆਈ। ਹੁਣ ਉਹ ਬੰਦਾ ਸੱਚ ਬੋਲਦਾ ਝੂਠ ਬੋਲਦਾ ਉਹ ਤੇ ਖੁਦਾ ਜਾਣੇ, ਪਰ ਇੱਕ ਵੇਲੇ ਉਹਨੂੰ ਹੱਥ ਕੜੀ ਲੱਗ ਚੁੱਕੀ ਆ। ਜਿਹੜਾ ਕੋਰੀਅਰ ਸਰਵਿਸ ਵਾਲਾ ਸੀਗਾ, ਸਰਵਿਸਮੈਨ ਸੀਗਾ ਜਿਹੜਾ, ਉਹਨੂੰ ਪੁਲਿਸ ਨੇ ਹੱਥ ਕੜੀ ਲਾ ਦਿੱਤੀ ਆ। ਹੁਣ ਜੇ ਸੋਚਣ ਵਿਚਾਰਨ ਵਾਲਾ ਮੁੱਦਾ ਹੈ ਕਿ ਇਸ ਤਰ੍ਹਾਂ ਦਾ ਜੇ ਕੰਮ ਹੁੰਦਾ ਸੀਗਾ, ਉਹ ਕਹਿੰਦਾ ਕਿ ਅੱਗੇ ਵੀ ਫਲਾਣਾ ਬੰਦਾ ਇਸ ਤਰ੍ਹਾਂ ਦਾ ਬੰਦਾ ਆਉਂਦਾ ਸੀਗਾ ਤੇ ਮੇਰੇ ਕੋਲ ਪਾਰਸਲ ਕਰਵਾ ਜਾਂਦਾ ਸੀ, ਇਹਦਾ ਮਤਲਬ ਕਿ ਫੀਮ ਇੱਥੋਂ ਪੰਜਾਬ ਚੋਂ ਬਾਹਰ ਨਿਕਲਦੀ ਸੀ। ਜਿਹੜਾ ਕਸਟਮ ਨੇ ਸਕੈਨ ਕੀਤਾ, ਇਹਦਾ ਮਤਲਬ ਇਹ ਹੈ ਕਿ ਫੀਮ ਬਾਹਰਲੇ ਮੁਲਕ 'ਚ ਵੀ ਘੱਲੀ ਜਾ ਸਕਦੀ ਹੈ, ਔਰ ਕੀ ਪਤਾ ਘੱਲੀ ਗਈ ਹੋਵੇਗੀ ਜਾਂ ਘੱਲਣ ਦੀ ਕੋਸ਼ਿਸ਼ ਕੀਤੀ ਗਈ ਹੋਵੇਗੀ। ਇਹ ਇਸ ਤਰ੍ਹਾਂ ਦੇ ਪਾਰਸਲ ਜਾਂਦੇ ਰਹੇ ਆ, ਉਹ ਕਿੰਨੇ ਕੁ ਪਾਰਸਲ ਹੁਣ ਤੱਕ ਗਏ ਆ ਤੇ ਕਿੱਥੋਂ ਤੱਕ ਪਹੁੰਚੇ ਆ, ਇਹ ਬੜਾ ਸੋਚਣ ਵਿਚਾਰਨ ਵਾਲਾ ਵਿਸ਼ਾ। ਸੋ ਜਿਹੜੀਆਂ ਨਵੀਆਂ ਤਕਨੀਕਾਂ ਇਜਾਦ ਹੁੰਦੀਆਂ, ਕੈਪਟਨ ਅਮਰਿੰਦਰ ਸਿੰਘ ਲਈ ਇਹ ਮੱਥੇ ਦਾ ਵੱਟ ਸਾਬਤ ਹੋ ਸਕਦੀਆਂ, ਕਿਉਂਕਿ ਇਹਨਾਂ ਦੀ ਮਿਆਦ ਜਿਹੜੀ ਨਸ਼ਾ ਖਤਮ ਕਰਨ ਵਾਲੀ ਉਹ ਬਿਲਕੁਲ ਨੇੜੇ, ਐਕਸਪਾਇਰੀ ਡੇਟ ਇਹਨਾਂ ਦੇ ਵਾਅਦੇ ਦੀ ਬਿਲਕੁਲ ਨੇੜੇ ਆ। ਸੋ ਆ ਜਿਹੜੀਆਂ ਨਵੀਆਂ ਤਕਨੀਕਾਂ ਲੋਕੀ ਆਜ਼ਾਦ ਕਰਦੇ ਪਏ ਆ, ਅਸੀਂ ਪਹਿਲਾਂ ਸੁਣਦੇ ਹੁੰਦੇ ਸਾਂ ਕਿ ਇੱਧਰੋਂ ਕਾਮਣੀਆਂ ਦੀਆਂ ਗੋਲੀਆਂ ਬਾਹਰ ਭੇਜੀਆਂ ਜਾਂਦੀਆਂ, ਨਸ਼ੀਲੇ ਕੈਪਸੂਲ ਭੇਜੇ ਜਾਂਦੇ ਆ, ਵੱਖਰੇ ਢੰਗਾਂ ਨਾਲ ਭੇਜੇ ਜਾਂਦੇ ਆ, ਪਰ ਜਿਹੜੀ ਅਫੀਮ ਵਾਲੀ ਇਸ ਤਰ੍ਹਾਂ ਖੇਪ ਭੇਜਣੀ, ਇਹ ਕੈਪਟਨ ਸਰਕਾਰ ਨੂੰ ਚੁਕੰਨਾ ਕਰਨ ਦੀ ਇੱਕ ਕਹਿ ਲਈਏ ਲਾਈਟ ਆ, ਇੱਕ ਡਿੱਪਰ ਆ ਕਿ ਭਾਈ ਚੁਕੰਨੇ ਹੋ ਜਾਓ। ਬਹੁਤ ਸਾਰੀਆਂ ਇਹੋ ਜਿਹੀਆਂ ਚੋਰ ਮੋਰੀਆਂ ਜਿਨ੍ਹਾਂ ਰਾਹੀਂ ਇਹ ਮਾਲ ਲੰਘ ਕੇ ਮੰਜ਼ਿਲ ਤੱਕ ਪਹੁੰਚਦਾ। ਸੋ ਬੜੀ ਅਜੀਬੋ ਗਰੀਬ ਜੀ ਤੇ ਬੜੀ ਨਵੇਕਲੀ ਜੀ ਖਬਰ ਆ ਕਿ ਇਸ ਤਰ੍ਹਾਂ ਕੋਈ ਕੋਰੀਅਰ ਵਾਲਾ
ਉਹ ਇੰਨਾ ਜ਼ਿਆਦਾ ਕਹਿ ਲਈਏ ਨਾਅਹਿਲ ਹੋਊਗਾ, ਨਾ ਬੇਵਕੂਫ ਹੋਊਗਾ ਕਿ ਉਸ ਬੰਦੇ ਨੇ ਆਪਣੀ ਆਈਡੀ ਲਾ ਕੇ ਉਹ ਪਾਰਸਲ ਤੋੜ ਦਿੱਤਾ। ਪਰ ਜੋ ਵੀ ਹੈ, ਪੰਜਾਬ ਦੇ ਵਿੱਚੋਂ ਫੀਮ ਦਾ ਜਾਣਾ ਬਾਹਰ ਇੱਕ ਖਤਰਨਾਕ ਸੰਕੇਤ ਹੈ। ਜ਼ਰੂਰਤ ਹੈ ਕਿ ਇਸ ਤਰ੍ਹਾਂ ਦੀਆਂ ਹੋਰ ਵੀ ਚੋਰ ਮੋਰੀਆਂ ਜਿਹੜੀਆਂ ਲੱਭ ਲਈਆਂ ਜਾਣ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਲਈ ਇਹ ਜਵਾਬ ਤਲਬੀ ਦਾ ਸਬੱਬ ਬਣਨਾ। ਜਵਾਬ ਇਹਨਾਂ ਨੂੰ ਦੇਣਾ ਪੈਣਾ। ਲੋਕਾਂ ਨੇ ਇਹਨਾਂ ਨੂੰ ਕਿਤੇ ਜਾਣ ਨਹੀਂ ਦੇਣਾ। ਉਹਨਾਂ ਕਹਿਣਾ ਕੈਪਟਨ ਸਾਹਿਬ ਖੜੋ ਤੇ ਇੱਥੇ ਦੱਸੋ ਕਿ ਕਿਉਂ ਨਹੀਂ ਤੁਸੀਂ ਨਸ਼ਾ ਮੁਕਤ ਕਰ ਸਕੇ ਪੰਜਾਬ। ਬਿਲਕੁਲ ਜੀ, ਬਰਾਮਦ ਦਰਾਮਦ ਵਾਲੇ ਕੋਈ ਨਾ ਕੋਈ ਚੋਰ ਮੋਰੀਆਂ ਲੱਭ ਹੀ ਲੈਂਦੇ ਆ ਕਿ ਕਿੱਥੋਂ ਦੀ ਕੀ ਕਰਨਾ ਹੈ। ਤੇ ਅੱਗੇ ਆਪਾਂ ਨਵਜੋਤ ਸਿੱਧੂ ਦੀ ਜੇ ਗੱਲ ਕਰੀਏ ਤਾਂ ਬੜੇ ਜ਼ਬਰਦਸਤ ਐਕਸ਼ਨ ਵਿੱਚ ਆ ਗਏ ਆ। ਇੱਕ ਪਿੰਡ ਵਿੱਚ ਜਾ ਕੇ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਦੇਖੋ, ਨਵਜੋਤ ਸਿੱਧੂ ਬੰਦਾ ਜਿਵੇਂ ਮਰਜ਼ੀ ਹੈ, ਅਸੀਂ ਉਹਦੀ ਸਿਆਸਤ ਕਰਨ ਦੇ ਢੰਗ ਨੂੰ ਕਈ ਵਾਰੀ ਆਲੋਚਨਾਤਮਕ ਦ੍ਰਿਸ਼ਟੀ ਤੋਂ ਲੈਂਦੇ ਹਾਂ, ਕਈ ਵਾਰੀ ਉਹਦੇ ਹਾਸੇ ਠੱਟੇ ਨੂੰ ਵੀ ਅਸੀਂ ਕ੍ਰਿਟੀਸਾਈਜ਼ ਕਰਦੇ ਹਾਂ। ਤਾੜੀ ਮਾਰਨੀ, 100 ਤਰ੍ਹਾਂ ਦੇ ਉਹਦੇ 'ਚ ਹੈਗੇ ਨੇ ਇਸ ਤਰ੍ਹਾਂ ਦੇ ਪਖੰਡ ਜਿਨ੍ਹਾਂ ਨੂੰ ਨਿੰਦਿਆ ਜਾਂਦਾ। ਇੱਕ ਸਿਆਸਤਦਾਨ ਦੇ ਤੌਰ ਤੇ ਉਹਨੂੰ ਕਿਹਾ ਜਾਂਦਾ ਕਿ ਉਹ ਨਾਨ ਸੀਰੀਅਸ ਬੰਦਾ ਹੈ। ਪਰ ਜਿਸ ਤਰੀਕੇ ਨਾਲ ਉਹਨੇ ਇਸ ਸਰਕਾਰ ਦੇ ਵਿੱਚ ਆ ਕੇ ਕੰਮ ਕੀਤਾ, ਮੈਨੂੰ ਜਾਪਦਾ ਜੇ ਮਨਪ੍ਰੀਤ ਬਾਦਲ ਤੋਂ ਬਾਅਦ ਕੋਈ ਬੰਦਾ ਐਕਸ਼ਨ ਦੇ ਵਿੱਚ ਨਜ਼ਰ ਆਉਂਦਾ ਤੇ ਉਹ ਹੈ ਨਵਜੋਤ ਸਿੱਧੂ। ਨਵਜੋਤ ਸਿੱਧੂ ਅਸੈਂਬਲੀ ਦੇ ਵਿੱਚ ਵੀ ਕੱਲ ਜਦੋਂ ਕੈਪਟਨ ਨੇ ਇਸ਼ਾਰਾ ਕੀਤਾ ਕਿ ਉੱਠ, ਕਿਉਂਕਿ ਉਹ ਅਟੈਕ ਕਰਦੇ ਪਏ ਸਨ ਬਿਕਰਮਜੀਤ ਸਿੰਘ ਮਜੀਠੀਆ, NK ਸ਼ਰਮਾ, ਜਿਸ ਤਰੀਕੇ ਨਾਲ ਇਹਨੇ ਕਾਊਂਟਰ ਕੀਤਾ ਉਹ ਬਾਕਮਾਲ ਸੀ। ਕੈਪਟਨ ਅਮਰਿੰਦਰ ਸਿੰਘ ਉਹੋ ਜਿਹੇ ਤਰੀਕੇ ਨਾਲ ਨਹੀਂ ਸੀ ਕਰ ਸਕਦਾ ਜੇ ਇਹ ਨਾ ਹੁੰਦਾ। ਇਹਨੇ ਇਕੱਲੇ ਨੇ ਪਰਮਿੰਦਰ ਢੀਂਡਸਾ, NK ਸ਼ਰਮਾ ਤੇ ਮਜੀਠੀਆ, ਇਹਨਾਂ ਤਿੰਨਾਂ ਨੂੰ ਧੱਕ ਕੇ ਗੁੱਠੇ ਲਾਤਾ। ਫਿਰ ਉੱਥੋਂ ਅਸੈਂਬਲੀ ਚੋਂ ਨਿਕਲ ਕੇ ਇਹਨੇ ਨਾਲ ਦੀ ਨਾਲ ਜਿਹੜਾ ਕੱਲ ਇੱਕ ਫੈਸਲਾ ਦਿੱਤਾ ਕਿ ਜਿਹੜੇ ਆ ਇੰਪਰੂਵਮੈਂਟ ਟਰਸਟ ਆ, ਨਗਰ ਸੁਧਾਰ ਟਰਸਟ ਆ, ਜਾਂ ਜਿਹੜੇ ਇਹਨਾਂ ਦੇ ਚੇਅਰਮੈਨ ਆ, ਅਸੀਂ ਫਾਰਗ ਕਰਕੇ ਘਰ ਨੂੰ ਘੱਲ ਦਿੰਦੇ ਆ, ਔਰ ਘੱਲ ਵੀ ਦਿੱਤੇ। ਕਹਿੰਦਾ ਕਿ ਇਹ ਭ੍ਰਿਸ਼ਟਾਖੋਰੀ ਦਾ ਅੱਡਾ ਬਣ ਚੁੱਕਿਆ। ਉਹ ਫੈਸਲਾ ਵੀ ਬਾਕਮਾਲ ਸੀ, ਬੜਾ ਵਧੀਆ ਫੈਸਲਾ ਸੀ, ਕਿਉਂਕਿ ਕੀਤਾ ਵੀ ਇਸ ਤਰ੍ਹਾਂ ਹੀ ਆ। ਖੁਦ ਅੰਮ੍ਰਿਤਸਰ ਦਾ ਜਿਹੜਾ ਸੀ ਇਸ ਤਰ੍ਹਾਂ ਦਾ ਟਰਸਟ ਦਾ ਮੁਖੀ, ਇਹ ਟਰਸਟ ਵੈਸੇ ਟਰਸਟ ਨਾਂ ਦੇ ਟਰਸਟ ਆ, ਲੋਕਾਂ ਦਾ ਤੇ ਪੂਰਾ ਵੀ ਟਰਸਟ ਨਹੀਂ ਰਹਿ ਗਿਆ ਇਹਨਾਂ 'ਚ। ਇੱਥੋਂ ਦਾ ਜਿਹੜਾ ਅੰਮ੍ਰਿਤਸਰ ਦਾ ਹੀ ਉਹ ਟਰਸਟ ਦਾ ਮੁਖੀ ਸੀਗਾ, ਉਹਨੇ ਗੱਡੀ ਕਢਾਈ ਟਰਸਟ ਦੇ ਪੈਸਿਆਂ ਤੋਂ, ਤੇ ਉਹਦਾ ਮੁੰਡਾ ਸੀਗਾ ਜਿਹੜਾ ਕਿਤੇ ਪੜ੍ਹਦਾ ਦੂਰ ਕਿਸੇ ਸ਼ਹਿਰ ਦੇ ਵਿੱਚ, ਉਹ ਗੱਡੀ ਉਹ ਵਰਤਦਾ ਰਿਹਾ ਬਹੁਤ ਲੰਮਾ ਸਮਾਂ ਤੱਕ। ਉਹ ਗੱਡੀ ਹੈ ਜਿਹੜੀ ਉਹਦੇ ਥੱਲੇ ਰਹੀ, ਉਹ ਤੇਰੀ ਫੀਅਟ ਤੇ ਜੇਠ ਨਜ਼ਾਰੇ ਲੈਂਦਾ, ਉਹ ਨਜ਼ਾਰੇ ਲਈ ਗਿਆ। ਦੂਜੇ ਪਾਸੇ ਇਸ ਤਰ੍ਹਾਂ ਦੇ ਹੋਰ ਵੀ ਕਈ ਕਿੱਸੇ ਆ ਜਿਹੜੇ ਸਿੱਧੇ ਤੌਰ ਤੇ ਇਸ਼ਾਰਾ ਕਰਦੇ ਸਨ ਕਿ ਇੱਥੇ ਬਹੁਤ ਕੁਛ ਹੈ ਜਿਹੜਾ ਉਹ ਗਲਤ ਹੋਇਆ। ਸੋ ਸਿੱਧੂ ਨੂੰ ਪਤਾ, ਸਿੱਧੂ ਨੇ ਚੰਗੀ ਤਰ੍ਹਾਂ ਸਭ ਕੁਛ ਵੇਖਿਆ। ਸਿੱਧੂ ਨੇ ਆਉਂਦਿਆਂ ਉਹ ਘਰੇ ਗੱਲ ਤੇ ਬਸ ਤੇ ਗੱਲ ਚ ਪਾ ਕੇ ਕਿਹਾ ਕਿ ਤੁਸੀਂ ਭੱਜੋ। ਹੁਣ ਉੱਥੇ ਨਵਜੋਤ ਸਿੱਧੂ ਚੰਡੀਗੜ੍ਹ ਦੇ ਵਿੱਚ ਆ, ਦੂਰ ਤੇ ਨਹੀਂ ਜਾ ਸਕਿਆ, ਪਰ ਨਾਲ ਦੀ ਨਾਲ ਜਿਵੇਂ ਸਮਾਂ ਮਿਲਿਆ ਉਹ ਨਵਾਂ ਗਰਾਉਂ ਪੰਚਾਇਤ ਹੈ ਜਿਹੜੀ, ਉਹਦੇ ਕੋਲ ਚਲੇ ਗਿਆ। ਦੱਸਦੇ ਲਾਮ ਲਸ਼ਕਰ ਅਫਸਰਾਂ ਦਾ ਨਾਲ ਹੀ ਲਈ ਗਿਆ। ਪਰ ਉੱਥੇ ਜਦੋਂ ਗਿਆ, ਦੇਖੋ ਨਵਾਂ ਗਰਾਉਂ ਕੋਈ ਬਹੁਤਾ ਦੂਰ ਨਹੀਂ ਹੈ ਚੰਡੀਗੜ੍ਹ ਮੋਹਾਲੀ ਤੋਂ, ਨੇੜੇ ਹੀ ਆ। ਪਰ ਜਦੋਂ ਉੱਥੇ ਨਵਜੋਤ ਸਿੱਧੂ ਗਿਆ, ਜਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲੀਆਂ ਉਹਨੂੰ, ਉਹ ਸ਼ਿਕਾਇਤਾਂ ਹੈਰਾਨ ਕਰਦੀਆਂ ਸਨ ਕਿ ਕੀ ਉਹਨਾਂ ਇਲਾਕਿਆਂ 'ਚ ਵੀ ਵਿਕਾਸ ਨਹੀਂ ਹੋਇਆ। ਉੱਥੇ ਉਹ ਕਹਿੰਦੇ ਜੀ ਇੱਥੇ ਪਾਣੀ ਪੀਣ ਵਾਲਾ ਜਿਹੜਾ ਉਹਦੇ ਤੇ ਵੀ ਮਾਫੀਆ ਕਾਬਜ਼ ਆ, ਕਿਉਂਕਿ ਪਾਣੀ ਸਾਰਾ ਜਿਹੜਾ ਉਹ ਪੀਣ ਦੇ ਯੋਗ ਨਹੀਂ, ਔਰ ਜਿਹੜੇ ਟੈਂਕਰ ਵਾਲੇ ਆ ਉਹ ਮਾਫੀਆ ਦੇ ਤੌਰ ਤੇ ਵਿਚਰਦੇ, ਮਨ ਚਾਹਿਆ ਰੇਟ ਲਾ ਕੇ ਪਾਣੀ ਵੇਚਦੇ ਆ। ਇੱਥੋਂ ਤੱਕ ਕਿਹਾ ਗਿਆ ਕਿ ਸੜਕਾਂ ਵਾਲੇ ਜਿਹੜੇ ਉਹ ਠੇਕੇਦਾਰ ਉਹ ਉੱਤੇ ਦੇ ਕੇ ਹਿੱਸਾ ਪੱਤੀ ਤੇ ਹੇਠਲੇ ਪੱਧਰ ਤੇ ਰੱਜ ਕੇ ਉਹ ਲੁੱਟ ਕਰਦੇ ਆ। ਹੋਰ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਸੀ। ਪਰ ਨਵਜੋਤ ਸਿੱਧੂ ਨੇ ਫੌਰਨ ਕਿਹਾ ਇਹ ਗੱਲ ਅਫਸਰਾਂ ਨੂੰ ਕਿ ਦੇਖੋ ਭਾਈ, ਜਿਸ ਤਰ੍ਹਾਂ ਦੇ ਪੈਮਾਨੇ ਆਏ ਆ ਉਸ ਤਰ੍ਹਾਂ ਦੀ ਸੜਕ ਬਣੇਗੀ ਔਰ ਤਸੱਲੀ ਕਰਨਗੇ ਲੋਕ। ਜਿੰਨਾ ਚਿਰ ਲੋਕਾਂ ਦੀ ਤਸੱਲੀ ਨਹੀਂ ਹੁੰਦੀ ਮੈਂ ਤੁਹਾਡੀ ਜਾਨ ਨਹੀਂ ਛੱਡਣੀ। ਉਹਨੇ ਉੱਥੇ ਖੜੇ ਖੜੋਤੇ ਇਸ ਤਰ੍ਹਾਂ ਦੇ ਹੁਕਮ ਪਾਸ ਕੀਤੇ ਕਿ ਭਾਈ ਤੁਸੀਂ ਬੰਦੇ ਬਣ ਕੇ ਕੰਮ ਕਰੋ, ਜੇ ਤੁਹਾਡੀ ਸ਼ਿਕਾਇਤ ਆ ਗਈ ਮੈਂ ਤੁਹਾਨੂੰ ਰਗੜ ਦੂੰ। ਮੈਂ ਤੁਹਾਨੂੰ ਵਾਰ-ਵਾਰ ਕਹਿਣਾ, ਜਿਸ ਤਰੀਕੇ ਦੇ ਨਾਲ ਨਵਜੋਤ ਸਿੱਧੂ ਐਕਟਿਵ ਦਿਖ ਰਿਹਾ ਵਾ, ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ 'ਚ ਇਹ ਥਰੜੇ ਪਾਸੇ ਵੀ ਆਊ, ਪੰਜਾਬ ਦੇ ਹੇਠਲੇ ਪਾਸੇ ਵੀ ਆਊ, ਜਿਹਨੂੰ ਆਪਾਂ ਮਾਲਵਾ ਕਹਿ ਦਿੰਦੇ ਹਾਂ, ਜਾਂ ਪੰਜਾਬ ਦਾ ਬਿਲਕੁਲ ਟੇਲ ਵਾਲਾ ਪਾਸਾ ਕਹਿ ਦਿੰਦੇ ਹਾਂ, ਇੱਧਰ ਵੀ ਤੁਰਿਆ ਆਊ ਹੌਲੀ ਹੌਲੀ। ਔਰ ਜਿਸ ਤਰੀਕੇ ਨਾਲ ਕੰਮ ਕਰਦਾ ਜਾਂਦਾ ਨਵਜੋਤ ਸਿੱਧੂ, ਉਹਦਾ ਇੱਕ ਫਾਇਦਾ ਕਾਂਗਰਸ ਨੂੰ ਇਹ ਹੋਏਗਾ ਕਿ ਜਿਹੜੇ, ਕਿਉਂਕਿ ਸਥਾਨਕ ਸਰਕਾਰਾਂ ਦਾ ਮੰਤਰੀ ਹੈ, ਉਹਦੇ ਕੋਲ ਡਿਪਾਰਟਮੈਂਟ ਹੈ ਜਿਹੜੇ ਉਹ ਜ਼ਿਆਦਾਤਰ ਸ਼ਹਿਰੀ ਕੰਮਾਂ ਨਾਲ ਜੁੜੇ ਆ। ਸੋ ਸ਼ਹਿਰੀ ਵੋਟ ਬੈਂਕ ਦੇ ਵਿੱਚ ਕਾਂਗਰਸ ਨੂੰ ਮਜ਼ਬੂਤੀ ਮਿਲੇਗੀ। ਦੂਜੀ ਗੱਲ ਇਹ ਆ ਕਿ ਨਵਜੋਤ ਸਿੰਘ ਸਿੱਧੂ ਜੇ ਕੰਮ ਇਸੇ ਸ਼ਾਨਦਾਰ ਤਰੀਕੇ ਨਾਲ ਕਰਦਾ ਹੈ ਔਰ ਹੋਰ ਵੀ ਚੰਗੇ ਢੰਗ ਨਾਲ ਕਰਦਾ, ਕਿਉਂਕਿ ਇਹ ਤੇ ਹਾਲੇ ਸ਼ੁਰੂਆਤ ਹੈ, ਕੱਲ ਨੂੰ ਕੀ ਹੋਣਾ ਪਤਾ ਨਹੀਂ, ਅਸੀਂ ਇਹਦੇ ਤੋਂ ਜ਼ਿਆਦੀਆਂ ਉਮੀਦਾਂ ਲਾ ਲਈਏ, ਇਹ ਉਮੀਦਾਂ ਤੋੜਨ ਲੱਗੇ ਵੀ ਚੁਟਕੀ ਮਾਰਦੇ ਆ। ਪਰ ਜੇਕਰ ਇਹ ਚੰਗਾ ਕੰਮ ਕਰ ਜਾਂਦਾ ਤੇ ਆਉਣ ਵਾਲੇ ਸਮੇਂ 'ਚ ਜਿਹੜੀ ਕੈਪਟਨ ਦੇ ਉੱਤਰ ਅਧਿਕਾਰੀ ਦੀ ਦੌੜ ਹੋਏਗੀ, ਉਸ ਦੌੜ ਦੇ ਵਿੱਚ
ਨਵਜੋਤ ਸਿੱਧੂ ਉਸ ਥਾਂ ਤੇ ਖੜੇਗਾ ਜਿੱਥੇ ਫਿਰ ਇਹਦੀ ਬਰਾਬਰੀ ਕਰਨ ਲਈ ਬਹੁਤ ਕੰਮ ਦੂਜਿਆਂ ਨੂੰ ਵੀ ਕਰਨਾ ਪਵੇਗਾ। ਜੀ, ਆਉਣ ਵਾਲਾ ਸਮਾਂ ਦੱਸੂਗਾ ਕਿ ਕਿਤੇ ਆਪਸ ਵਿੱਚ ਹੀ ਨਹੀਂ ਉਲਝ ਜਾਂਦੇ, ਪਰ ਚਾਹੀਦਾ ਜ਼ਰੂਰ ਆ ਇਸ ਤਰ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਨੀਆਂ। ਤਾਂ ਇੱਕ ਆਪਾਂ ਪੰਜਾਬ ਦੇ ਪਿੰਡ ਦੀ ਹੋਰ ਦੀ ਗੱਲ ਕਰੀਏ, ਵੈਸੇ ਤਾਂ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਕਾਫੀ ਟਾਈਮ ਤੋਂ ਆਵਾਜ਼ ਉੱਠਦੀ ਆ ਕਿ ਨਸ਼ੇ ਨਹੀਂ ਚਾਹੀਦੇ, ਪਰ ਇੱਕ ਹੋਰ ਪਿੰਡ ਲਾਮਬੰਦ ਹੋਇਆ। ਜੀ, ਇਹ ਕਪੂਰਥਲੇ ਦਾ ਪਿੰਡ ਬੂਟ ਹੈ ਜਿੱਥੇ ਪੰਚਾਇਤ ਨੇ ਇੱਕ ਮਤਾ ਇਹ ਪਾਇਆ ਕਿ ਪਿੰਡ ਦੇ ਵਿੱਚ ਕੋਈ ਵੀ ਜੇ ਨਸ਼ਾ ਵੇਚਦਾ ਫੜਿਆ ਗਿਆ ਤੇ ਪੰਚਾਇਤ ਹੈ ਉਹਦੀ ਪੁਰਜ਼ੋਰ ਵਿਰੋਧਤਾ ਕਰੇਗੀ। ਮਤਲਬ ਕਿ ਪੰਚਾਇਤ ਉਹਦੇ ਪਿੱਛੇ ਜਾ ਕੇ ਉਹਦੀ ਸ਼ਾਦੀ ਨਹੀਂ ਭਰੂਗੀ ਕਿ ਨਹੀਂ ਜੀ ਛੱਡ ਦਿਓ ਜੀ, ਜਾਂ ਇਹ ਕੰਮ ਇਹੋ ਜਿਹਾ ਨਹੀਂ ਕਰਦਾ, ਭਾਵੇਂ ਕਰਦਾ ਬਹੁਤ ਕੁਛ ਹੋਵੇ। ਸੋ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਦੇ ਪਿੱਛੇ ਨਹੀਂ ਜਾਵਾਂਗੇ, ਨਾ ਹੀ ਅਸੀਂ ਕਿਸੇ ਨੂੰ ਇਸ ਤਰ੍ਹਾਂ ਦਾ ਕੋਈ ਸਹਿਯੋਗ ਕਰਾਂਗੇ। ਹਾਂ, ਅਸੀਂ ਜੇ ਸਹਿਯੋਗ ਕਰਾਂਗੇ ਤੇ ਅਸੀਂ ਪੁਲਿਸ ਨੂੰ ਕਰਾਂਗੇ। ਇਹ ਪਿੰਡ ਹੈ ਜਿਹੜਾ ਇਹ ਨਸ਼ੇ ਵੇਚਣ ਦੇ ਮਾਮਲੇ 'ਚ ਕਾਫੀ ਜ਼ਿਆਦਾ ਬਦਨਾਮ ਆ। ਬੂਟ ਪਿੰਡ ਹੋਇਆ ਇੱਕ ਇੱਥੇ ਸਾਡੇ ਮੋਗੇ ਤੇ ਧਰਮਕੋਟ ਦੇ ਵਿਚਾਲੇ ਦੌਲਾ ਪਿੰਡ। ਇਹ 2-3 ਪੰਜਾਬ ਦੇ ਪਿੰਡ ਆ ਜਿਹੜੇ ਰੱਜ ਕੇ ਬਦਨਾਮ ਆ, ਜਿਹਦੇ 'ਚੋਂ ਬਹੁਤ ਸਾਰੇ ਤਸਕਰੀ ਦੇ ਕੇਸ ਹਰੇਕ ਸਾਲ ਜਿਹੜੇ ਨਿਕਲਦੇ ਆ। ਹਰੇਕ ਸਾਲ ਕਈਆਂ ਤੇ ਮਾਮਲੇ ਦਰਜ ਹੁੰਦੇ, ਕਈਆਂ ਨੂੰ ਸਜ਼ਾਵਾਂ ਹੁੰਦੀਆਂ। ਜੇ ਬੂਟ ਪਿੰਡ ਦੇ ਵਿੱਚੋਂ ਇਸ ਤਰ੍ਹਾਂ ਦੀ ਮਿਸਾਲ ਸਾਹਮਣੇ ਆਉਂਦੀ ਹੈ, ਜੇ ਨਜ਼ੀਰ ਇਸ ਤਰ੍ਹਾਂ ਦੀ ਸਾਹਮਣੇ ਆਉਂਦੀ ਕਿ ਪਿੰਡ ਦੀ ਪੰਚਾਇਤ ਲਾਮਬੰਦ ਹੋ ਕੇ ਨਸ਼ਾ ਤਸਕਰਾਂ ਦੇ ਵਿਰੋਧ 'ਚ ਖੜਦੀ ਹੈ, ਤੇ ਇਹ ਚੰਗਾ ਸੰਕੇਤ ਆ। ਪਰ ਇਹ ਨਹੀਂ ਹੈ ਕਿ ਕੱਲਾ ਮਤਾ ਪਾ ਲਿਆ, ਫੋਟੋ ਲਵਾ ਲਈ ਅਖਬਾਰ ਦੇ ਵਿੱਚ, 4 ਦਿਨ ਫੇਸਬੁੱਕ ਤੇ ਫੋਟੋਆਂ ਪਾ ਲਈਆਂ, ਮੁੜ ਕੇ ਬਸ ਜੀ ਲੈ ਗਿਆ ਚਾਹ। ਸੋ ਇਸ ਤਰ੍ਹਾਂ ਦਾ ਜੇ ਕੰਮ ਕੀਤਾ ਪੰਚਾਇਤ ਨੇ ਤੇ ਸਿਰਫ ਮਤੇ 'ਚ ਨਹੀਂ ਰਹਿਣਾ ਚਾਹੀਦਾ, ਫਿਰ ਲੋਕਾਂ ਨੂੰ ਜਾ ਕੇ ਮਤ ਵੀ ਦੇਣੀ ਚਾਹੀਦੀ ਹੈ। ਮਤੇ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ, ਦੱਸਣਾ ਵੀ ਚਾਹੀਦਾ ਕਿ ਸਾਡੇ ਪਿੰਡ ਦੀ ਬਦਨਾਮੀ ਦਾ ਸਵਾਲ ਹੈ, ਆਓ ਰਲ ਮਿਲ ਕੇ ਇਸ ਬਦਨਾਮੀ ਦੇ ਟਿੱਕੇ ਨੂੰ ਆਪਾਂ ਲਾ ਸਕੀਏ। ਤੇ ਮੇਰੇ ਖਿਆਲ ਦੇ ਨਾਲ ਜੇ ਇਸ ਤਰ੍ਹਾਂ ਦਾ ਕੰਮ ਕਰਨਾ ਹੋਵੇ ਤੇ ਹਰੇਕ ਪਿੰਡ ਦੀ ਪੰਚਾਇਤ ਕਰ ਸਕਦੀ ਹੈ। ਜੇ ਪਿੰਡ ਪੱਧਰ ਤੇ ਲੋਕ ਏਕਾ ਕਰ ਲੈਣ, ਹਾਲਾਂਕਿ ਮੁਸ਼ਕਲ ਹੈ ਕਿਉਂਕਿ ਸਾਡੇ ਇੱਥੇ ਪਾਰਟੀਬਾਜ਼ੀ ਹਰੇਕ ਕੰਮ ਦੇ ਆੜੇ ਆ ਜਾਂਦੀ ਹੈ, ਪਰ ਜੇਕਰ ਏਕਾ ਕਰਕੇ ਲੋਕ ਇਸ ਤਰ੍ਹਾਂ ਦੀਆਂ ਨਿੱਕੀਆਂ ਯੂਨਿਟਾਂ ਬਣਾ ਲੈਣ ਤਾਂ ਮੇਰੇ ਖਿਆਲ ਦੇ ਨਾਲ ਉੱਤੋਂ ਸਰਕਾਰ ਸਹਿਯੋਗ ਕਰੇ, ਹੇਠੋਂ ਇਹ ਸਮਾਜ ਸਹਿਯੋਗ ਕਰੇ, ਤੇ ਫਿਰ ਪੰਜਾਬ ਜਿਹੜਾ ਅਸੀਂ ਪੰਜਾਬ ਦੇਖਣਾ ਚਾਹੁੰਦੇ ਹਾਂ, ਜਿਸ ਪੰਜਾਬ ਬਾਰੇ ਸਾਡੀਆਂ ਪਥਰਾਈਆਂ ਅੱਖਾਂ ਸੁਪਨਾ ਦੇਖਦੀਆਂ, ਫਿਰ ਸ਼ਾਇਦ ਉਹ ਸੁਪਨਾ ਹੈ ਜਿਹੜਾ ਉਹ ਹਕੀਕਤ ਦੇ ਧਰਾਤਲ ਤੇ ਉਤਰ ਸਕਦਾ ਹੈ। ਜੀ ਬਿਲਕੁਲ, ਹੋ ਤਾਂ ਬਹੁਤ ਕੁਝ ਸਕਦਾ ਜੇ ਕਰਨਾ ਹੋਵੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਤੇ ਜੋ ਕੁਝ ਪੰਜਾਬ 'ਚ ਭਾਰਤ ਵਿੱਚ ਹੋ ਰਿਹਾ ਉਸ ਦੇ ਬਾਰੇ ਦੱਸਿਆ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਜੁੜੇ ਮੈਂਟੂ ਗੁਰਸਰੀਆ ਜੀ। ਹੁਣ ਖਬਰਾਂ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।